ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725500। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 2 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਦੀ ਤੇ ਭਾਰਤ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਅਕਾਲੀ ਦਲ ਤੋਂ, ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ। ਜੋ ਵੀ ਵਾਪਰਿਆ ਉਹ ਕਿਸੇ ਤੋਂ ਲੁਕਿਆ ਨਹੀਂ ਹੈ, ਪਰ ਆਪਾਂ ਇਹਦੇ ਕੁਝ ਪਹਿਲੂਆਂ ਦੇ ਉੱਤੇ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਉੱਤੇ ਸ਼ਾਇਦ ਚਰਚਾ ਘੱਟ ਹੋ ਰਹੀ ਹੈ। ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਸੁਣਾਇਆ ਗਿਆ ਉਹਦੇ ਮੁਤਾਬਕ ਦਾਗੀ ਵੀ ਦਾਗੀ ਨੇ ਤੇ ਬਾਗੀ ਵੀ ਦਾਗੀ ਨੇ। ਖੋਲੋ ਜ਼ਰਾ ਪਰਤਾ ਪ੍ਰਵੀਨ ਜੀ 2 ਦਸੰਬਰ 2024 ਜੀ ਪੰਥਕ ਹਵਾਲੇ ਨਾਲ, ਸਿੱਖ ਸਿਆਸਤ ਦੇ ਹਵਾਲੇ ਨਾਲ ਜੀ, ਤੇ ਇਹਦੇ ਨਾਲ ਨਾਲ ਪੰਜਾਬ ਤੇ ਪੰਜਾਬੀਅਤ ਦੇ ਹਵਾਲੇ ਨਾਲ ਬਹੁਤ ਵੱਡਾ ਦਿਨ ਜੀ। ਜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਉਹ ਸਿਆਸਤਦਾਨ ਖੜੇ ਸੀ ਜਿਹੜੇ ਕਹਿੰਦੇ ਕਿ ਅਸੀਂ 25 ਸਾਲ ਰਾਜ ਕਰਨਾ। ਜੀ ਬਿਲਕੁਲ ਸਹੀ ਕਿਹਾ, ਬਿਲਕੁਲ। ਜਿਹੜੇ ਕਹਿੰਦੇ ਸੀ ਅਸੀਂ ਜੰਮੇ ਹੀ ਰਾਜ ਕਰਨ ਲਈ ਆ, ਤੇ ਕੱਲ ਉਹ ਗਲਾਂ 'ਚ ਪੱਲੇ ਪਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੂਹਰੇ ਮਾਫੀਆਂ ਮੰਗਣ ਲਈ ਖਲੋਤੇ ਸੀ। ਜੀ ਸਹੀ ਹੈ। ਜਿਸ ਤਰ੍ਹਾਂ ਦਾ ਕੱਲ ਵਰਤਾਰਾ ਕੌਤਕ ਕਹਿ ਲਈਏ ਸਾਹਿਬ ਵਾਪਰਿਆ, ਤੇ ਜਿਸ ਢੰਗ ਨਾਲ ਸਿੰਘ ਸਾਹਿਬਾਨ ਨੇ ਸਾਰੇ ਪਹਿਲੂ ਨੂੰ, ਸਾਰੇ ਆਵਾਮ ਦੇ, ਖਾਸ ਕਰ ਸਿੱਖ ਭਾਈਚਾਰੇ ਔਰ ਪੰਜਾਬੀਆਂ ਦੇ ਸਵਾਲਾਂ ਨੂੰ ਸਵਾਲ ਬਣਾ ਕੇ ਗੁਨਾਹਗਾਰਾਂ ਨੂੰ ਕਟਹਿਰੇ 'ਚ ਖੜਾ ਕੀਤਾ, ਤਾਂ ਕਿੰਨੇ ਹੀ ਮਨਾਂ ਨੂੰ ਕੱਲ ਠੰਡਕ ਪਹੁੰਚੀ। ਜੀ ਬਿਲਕੁਲ। ਕਿੰਨੇ ਹੀ ਮਨਾਂ ਨੂੰ ਸਕੂਨ ਮਿਲਿਆ। ਸਿੰਘ ਸਾਹਿਬਾਨ ਵੱਲੋਂ ਸੁਣਾਏ ਗਏ ਫੈਸਲੇ, ਕੀਤੀਆਂ ਗਈਆਂ ਟਿੱਪਣੀਆਂ, ਆਖੇ ਗਏ ਬੋਲ, ਅਸੀਂ ਉਹਨਾਂ ਦੇ ਉੱਤੇ ਉਂਗਲ ਧਰਨ ਦੇ ਲਾਇਕ ਨਹੀਂ। ਅਸੀਂ ਉਹਨਾਂ ਬਾਰੇ ਕੋਈ ਟਿੱਪਣੀ ਕਰਨ ਦੇ ਕਾਬਲ ਨਹੀਂ, ਨਾ ਸਾਡੀ ਕੋਈ ਔਕਾਤ ਹੈ। ਪਰ ਅਸੀਂ ਸਿੰਘ ਸਾਹਿਬਾਨ ਵੱਲੋਂ ਕੱਲ ਸੁਣਾਏ ਗਏ ਫੈਸਲੇ ਨੂੰ ਪੰਜਾਬ ਦੀ ਸਿੱਖ ਰਾਜਨੀਤੀ ਦੇ ਹਵਾਲੇ ਨਾਲ, ਪੰਜਾਬ ਦੀ ਰਾਜਨੀਤੀ ਦੇ ਹਵਾਲੇ ਨਾਲ ਕੀ ਭਾਵ ਅਰਥ ਨੇ, ਆਪਾਂ ਸਿਰਫ ਉਹਦੇ ਤੇ ਚਰਚਾ ਕਰ ਰਹੇ ਹਾਂ। ਜਦੋਂ ਕੱਲ ਸੁਖਬੀਰ ਸਿੰਘ ਬਾਦਲ ਵੀਲ ਚੇਅਰ ਤੇ ਉੱਥੇ ਅਕਾਲ ਤਖਤ ਸਾਹਿਬ ਮੂਹਰੇ ਗਏ, ਤੇ ਉਸ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਵੀ ਵੀਲ ਚੇਅਰ ਤੇ ਆਏ ਤੇ ਬਾਕੀ ਲੀਡਰਾਂ ਨੂੰ ਕਤਾਰ 'ਚ ਖੜਾਇਆ। ਉਸ ਮੌਕੇ ਸਿੰਘ ਸਾਹਿਬ ਨੇ ਕਿਹਾ ਕਿ ਵੀ ਜਿਹੜੇ ਦਾੜੀ ਰੰਗਦੇ ਆ, ਕੱਟਦੇ ਆ, ਉਹ ਪਰਾਂ ਹੋ ਜਾਓ। ਠੀਕ ਹੈ ਜੀ। ਮਨਪ੍ਰੀਤ ਬਾਦਲ ਤੇ ਮਨਜਿੰਦਰ ਸਿਰਸਾ ਨੂੰ ਬਾਹਰ ਕਰ ਦਿੱਤਾ ਗਿਆ। ਠੀਕ ਹੈ ਜੀ। ਕਈਆਂ ਨੂੰ ਲੱਗਣਾ ਕਿ ਇਹਦੇ ਨਾਲ ਲੈ ਵੀ ਉਹਨਾਂ ਦਾ ਆਸਾਨੀ ਨਾਲ ਛੁਟਕਾਰਾ ਹੋ ਗਿਆ। ਚਲੋ ਕੋਈ ਧਾਰਮਿਕ ਸਜ਼ਾ ਲੱਗੀ ਹੋਣੀ, ਕੁਛ ਹੋਇਆ ਹੀ ਨਹੀਂ, ਕੁਛ ਕਿਹਾ ਹੀ ਨਹੀਂ ਉਹਨਾਂ ਨੂੰ ਤਾਂ। ਜੀ ਜੀ। ਇਹ ਛੁਟਕਾਰਾ ਨਹੀਂ, ਇਹ ਸਭ ਤੋਂ ਵੱਡੀ ਤੁਹਾਡੇ ਲਈ ਲਾਹਨਤ ਹੈ। ਤੁਹਾਨੂੰ ਸਿੱਖ ਭਾਈਚਾਰੇ ਚੋਂ ਬਾਹਰ ਕਰਤਾ। ਅਕਾਲ ਤਖਤ ਸਾਹਿਬ ਦੀ ਨਜ਼ਰ 'ਚ, ਕੌਮ ਦੀ ਨਜ਼ਰ 'ਚ ਤੁਸੀਂ ਸਿੱਖ ਵੀ ਨਹੀਂ ਗਏ। ਸਹੀ, ਬਿਲਕੁਲ ਸਹੀ, ਵਿਚਾਰਨ ਵਾਲੀ ਗੱਲ। ਇਹ ਸਭ ਤੋਂ ਵੱਡਾ ਤੁਹਾਡੇ ਲਈ ਮਤਲਬ ਕਿ ਇੱਕ ਨਮੋਸ਼ੀ ਵਾਲਾ ਪਲ ਹੈ ਕਿ ਉੱਥੇ ਕਚਹਿਰੀ 'ਚ ਪੇਸ਼ ਹੋਣ ਜੋਗੇ ਵੀ ਨਹੀਂ ਤੁਸੀਂ। ਹਾਂ। ਉਸ ਤੋਂ ਬਾਅਦ ਜੀ ਵੱਡੀਆਂ ਨਜ਼ਰਾਂ ਸਭ ਦੀਆਂ ਸੁਖਬੀਰ ਸਿੰਘ ਬਾਦਲ ਦੇ ਉੱਤੇ ਸੀਗੇ ਕਿ ਉਹ ਪਾਰਟੀ ਦੀ ਮੁਖੀ ਦੇ ਨਾਤੇ, ਜਿਵੇਂ ਕਹਿੰਦੇ ਸੀ ਮੈਂ ਪਰਿਵਾਰ ਦਾ ਮੁਖੀ ਹਾਂ, ਮੈਂ ਗੁਨਾਹਾਂ ਨੂੰ ਆਪਣੀ ਝੋਲੀ ਪਵਾਉਣਾ, ਹੁਣ ਕਬੂਲਣ ਦੀ ਵਾਰੀ ਸੀ।
ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਹੂੰ ਸਮੁੱਚੇ ਸਿੱਖ ਇਤਿਹਾਸ ਨੂੰ, ਵਰਤਾਰੇ ਨੂੰ, ਉਹਨਾਂ ਹਵਾਲਿਆਂ ਨੂੰ ਜਿਸ ਬਖੂਬੀ ਬਿਆਨ ਕੀਤਾ, ਸੰਗਤ ਦੇ ਵਿੱਚ ਐ ਚੁੱਪ ਪਸਰ ਗਈ ਸੀ ਔਰ ਮਾਹੌਲ ਸਿਰਜਿਆ ਗਿਆ। ਤੇ ਉਸ ਮਾਹੌਲ ਤੇ ਚੋਟ ਕਰਦਿਆਂ ਰਘਵੀਰ ਸਿੰਘ ਨੇ ਮਾਈਕ ਫੜ ਕੇ ਪੁੱਛਿਆ, ਸੁਖਵੀਰ ਸਿਆਂ, 10 ਪੰਥ ਨੂੰ ਢਾਲ ਲਾਉਣ ਚ ਤੈਂ ਰੋਲ ਨਿਭਾਇਆ, ਸਾਰੇ ਕੀਤੇ, ਤੁਸੀਂ ਇਹ ਕੰਮ ਕੀਤੇ। ਸੁਖਵੀਰ ਬਾਦਲ ਨੂੰ ਹਾਂ ਜੀ ਕਹਿਣਾ ਪਿਆ। ਪੁੱਛਿਆ ਕਿ ਸੁਖਵੀਰ ਬਾਦਲ ਆਪਣੇ ਅਹੁਦਿਆਂ ਤੇ ਰਹਿੰਦਿਆਂ ਜਿਨ੍ਹਾਂ ਨੇ ਸਿੱਖੀ ਦਾ ਘਾਣ ਕੀਤਾ, ਜਿਨ੍ਹਾਂ ਨੇ ਢਾਲ ਲਾਈ, ਤੁਸੀਂ ਉਹਨਾਂ ਨੂੰ ਅਫਸਰੀਆਂ ਚ ਅਹੁਦੇ ਨਵਾਜੇ। ਸੁਖਵੀਰ ਬਾਦਲ ਨੂੰ ਹਾਂ ਜੀ ਕਹਿਣਾ ਪਿਆ। ਬਿਲਕੁਲ ਸਹੀ। ਪੁੱਛਿਆ, ਸੁਖਵੀਰ ਸਿੰਘ, ਤੇਰਾ ਮੁਖੀ ਨੂੰ ਮਾਫੀ ਦਵਾਈ, ਸਾਰਾ ਕੁਝ ਕੀਤਾ ਉਸ ਸੌਦਾ ਸਾਧ ਦੇ ਲਈ। ਸੁਖਵੀਰ ਬਾਦਲ ਨੂੰ ਹਾਂ ਜੀ ਕਹਿਣਾ ਪਿਆ। ਬਿਲਕੁਲ ਸਹੀ ਹੈ। ਪੁੱਛਿਆ, ਸੁਖਵੀਰ ਸਿੰਘ ਬਾਦਲ, ਜਥੇਦਾਰਾਂ ਨੂੰ ਘਰੇ ਬੁਲਾ ਕੇ ਤੁਸੀਂ ਮਾਫੀ ਵਾਲਾ ਹੁਕਮ ਚਾੜਿਆ। ਅਸੀਂ ਸੇਵਾਦਾਰਾਂ ਜੀ, ਅਸੀਂ ਖਲੋਤੇ ਹਾਂ ਜੀ ਤੁਹਾਡੇ। ਉਹ ਕਹਿੰਦੇ ਹਾਂ ਨਾ ਚ ਜਵਾਬ ਦਿਓ। ਤੁਸੀਂ ਜਥੇਦਾਰਾਂ ਨੂੰ ਘਰੇ ਬੁਲਾ ਕੇ ਉਹਨਾਂ ਨੂੰ ਆਪਣੀ ਮਰਜ਼ੀ ਅਨੁਸਾਰ ਚਿੱਠੀ ਪੇਸ਼ ਕੀਤੀ ਕਿ ਏਦਾਂ ਮਾਫੀ ਕਰੋ। ਮੈਂ ਖੜਾ ਜੀ ਕਚਹਿਰੀ ਚ, ਜੋ ਉਹ ਕਹਿੰਦੇ ਹਾਂ ਨਾ ਚ ਜਵਾਬ ਦਿਓ। ਮੈਂ ਦੁਬਾਰਾ ਬੋਲਦਾ, ਦੁਬਾਰਾ ਫਿਰ 3 ਵਾਰ ਇਹ ਸਵਾਲ ਦੁਹਰਾਇਆ। ਭਰੇ ਗਲੇ ਚੋਂ ਬੜੇ ਔਖੇ ਮਨ ਨਾਲ ਹਾਂ ਜੀ ਨਿਕਲਿਆ। ਸਵਾਲ ਆਇਆ ਬੇਅਦਬੀਆਂ ਦਾ, ਸਵਾਲ ਆਇਆ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਫਾੜ ਕੇ ਪੰਨੇ ਖਿਲਾਰਨ ਦਾ, ਸਵਾਲ ਆਇਆ ਉਹਦੇ ਹੱਕ ਹਕੂਕ ਦੀ ਲੜਾਈ ਲੜਦੇ ਸਿੰਘਾਂ ਤੇ ਗੋਲੀਆਂ ਦਾ। ਜਥੇਦਾਰ ਸਾਹਿਬ ਦੇ ਬੋਲ ਸੀ ਕਿ ਤੁਸੀਂ, ਤੁਹਾਡੀ ਸਰਕਾਰ ਨੇ ਗੋਲੀਆਂ ਨਾਲ ਭੁੰਨੇ। ਕਹਿਣਾ ਪਿਆ ਜੀ। ਬਿਲਕੁਲ ਬਿਲਕੁਲ। ਤੇ ਸਵਾਲ ਆਇਆ ਕਿ ਸ਼੍ਰੋਮਣੀ ਕਮੇਟੀ ਦੇ ਇਸ਼ਤਿਹਾਰ, ਮੈਂ ਹਾਜ਼ਰ ਹਾਂ ਜੀ ਕਿਤੇ। ਉਹ ਕਹਿੰਦੇ ਹਾਂ ਨਾ ਚ ਜਵਾਬ ਦਿਓ, ਇਸ਼ਤਿਹਾਰਾਂ ਪਿੱਛੇ ਤੁਸੀਂ ਸੀ, ਤੁਸੀਂ ਲਵਾਏ। ਸਵਾਲ ਦੁਹਰਾਉਣਾ ਪਿਆ, ਹਾਂ ਜੀ ਕਹਿਣਾ ਪਿਆ। ਸੁਖਵੀਰ ਬਾਦਲ ਦੇ ਕੰਬਦੇ ਹੱਥ, ਸੁਖਵੀਰ ਬਾਦਲ ਦੇ ਗਲੇ ਚ ਫਸਦੇ ਬੋਲ ਤੇ ਸੁਖਵੀਰ ਬਾਦਲ ਦੀਆਂ ਭਰੀਆਂ ਅੱਖਾਂ, ਇਹ 2 ਤਰ੍ਹਾਂ ਦਾ ਸੰਕੇਤ ਕਰਦੇ ਸੀ। ਇੱਕ ਸੰਕੇਤ ਕਿ ਉਹਨੂੰ ਉਹਦੇ, ਉਹਨੂੰ ਉਹ ਪਦਵੀਆਂ, ਉਹਨੂੰ ਆਪਣਾ ਰਾਜ ਭਾਗ, ਉਹਨੂੰ ਫੈਸਲੇ ਸੁਣਾਉਣ ਦੀ ਆਦਤ, ਉਹਨੂੰ ਹੁਕਮ ਚਾੜਨ ਦੀ ਆਦਤ, ਕਿ ਉਹ ਡਰ ਤੇ ਉਹ ਭੈ ਅੰਦਰੋਂ ਰੋ ਰਿਹਾ ਸੀ ਕਿ ਅੱਜ ਮੈਂ ਕਿਸ ਹਾਲਤ ਚ ਆ ਗਿਆ। ਉਸ ਪਾਵਨ ਸਥਾਨ ਤੇ ਖੜ ਕੇ ਉਹਨੂੰ ਆਪਣੇ ਗੁਨਾਹਾਂ ਦੀ ਤਸਵੀਰ ਦਿਖ ਰਹੀ ਸੀ। ਉਹ ਗੁਨਾਹਾਂ ਦੇ ਕਾਰਨ, ਉਹਨਾਂ ਗੁਨਾਹਾਂ ਨੂੰ ਦੇਖ ਲਿਆ ਕਿ ਮੈਂ ਕੀ ਕਰ ਬੈਠਿਆ, ਉਸ ਲਈ ਰੋ ਰਿਹਾ ਸੀ। ਉਹ ਜਾਣਦਾ ਜਾਂ ਰੱਬ ਜਾਣਦਾ। ਸਹੀ। ਪਰ ਇਸੇ ਕਚਹਿਰੀ ਦੇ ਵਿੱਚ ਇੱਕ ਨਤਾਰਾ ਹੋ, ਦੇਖੋ ਧਾਰਮਿਕ ਸਜ਼ਾ ਕਿਸ ਪਹਿਲੂ ਤੋਂ ਲੱਗੀ, ਉਹ ਸਾਰੇ ਆਪਣੇ ਦਰਸ਼ਕਾਂ ਸਰੋਤਿਆਂ ਤੱਕ ਪਹੁੰਚੀ ਹੋਈ ਹੈ। ਬਿਲਕੁਲ ਸਹੀ। ਭਾਂਡੇ ਵਾਲੀ ਲੱਗ ਗਈ, ਖੜਨ ਵਾਲੀ ਖੜ ਗਈ, ਪਖਾਨੇ ਵਾਲੀ ਖੜ ਗਈ। ਮੈਂ ਉਸ ਨੂੰ ਪੜਾ ਸਮਝਣਾ ਚਾਹੁੰਦਾ ਕਿ ਕਿਸ ਸਥਿਤੀ ਚੋਂ ਸੀ ਸਾਰਾ ਕੁਝ। ਤੁਸੀਂ ਇਹ ਦੇਖੋ ਕਿ ਜਿੰਨਿਆਂ ਕੋਲ ਮਾਈਕ ਗਿਆ ਜੀ, ਚਾਹੇ ਉਹ SGPC ਨਾਲ ਸੰਬੰਧਿਤ ਸੀ, ਚਾਹੇ ਉਹ ਕੋਰ ਕਮੇਟੀ ਨਾਲ ਸੰਬੰਧਿਤ ਸੀ, ਚਾਹੇ ਉਹ ਸਰਕਾਰ ਨਾਲ ਸੰਬੰਧਿਤ ਸੀ, ਚਾਹੇ ਉਹ ਵਰਕਿੰਗ ਕਮੇਟੀ ਨਾਲ, ਅਕਾਲੀ ਦਲ ਨਾਲ ਸੰਬੰਧਿਤ ਸੀ, ਚਾਹੇ ਉਹ ਸਾਬਕਾ ਮੰਤਰੀ ਸੀ, ਚਾਹੇ ਉਹ MP ਸੀ, ਚਾਹੇ ਕੁਝ ਸੀ। ਪ੍ਰਵੀਨ ਜੀ, ਉਹ ਦ੍ਰਿਸ਼ ਦੁਬਾਰਾ ਦੇਖਿਓ। ਜਿੰਨਿਆਂ ਕੋਲ ਮਾਈਕ ਗਿਆ, ਲਗਭਗ ਇੱਕ ਸੁਰ ਦੇ ਵਿੱਚ ਇੱਕੋ ਤਰੀਕੇ ਜਿਹੜੀ ਗੱਲ ਦੁਹਰਾਈ। ਕੈਬਨਿਟ ਚ ਆਇਆ ਜੀ ਕਦੇ ਮਸਲਾ? ਠੀਕ ਹੈ ਜੀ। ਨਾ ਜੀ ਅਸੀਂ ਕਿਸੇ ਫੈਸਲੇ ਚ ਸੀ ਜੀ, ਨਾ ਅਸੀਂ ਕੁਛ ਕੀਤਾ ਜੀ। ਹਾਂ ਬਸ ਜੀ, ਅਸੀਂ ਨਾਲ ਰਹੇ ਹਾਂ, ਅਸੀਂ ਸਰਕਾਰ ਚ ਰਹੇ ਹਾਂ, ਅਸੀਂ ਪਾਰਟੀ, ਇਸ ਲਈ ਜੀ ਅਸੀਂ ਹਾਜ਼ਰ ਹਾਂ ਤੇ ਜੋ ਸਾਨੂੰ ਸੇਵਾ ਲੱਗੇ ਅਸੀਂ ਤਿਆਰ। ਠੀਕ ਹੈ ਜੀ। ਜਿਹੜੇ ਕਹਿੰਦੇ ਸੀ ਖੜਾਂਗੇ ਨਾਲ ਤੇਰੇ, ਛੱਡ ਕੇ ਮੈਦਾਨ ਭੱਜ ਕੇ ਸੁਖਵੀਰ ਸਿਆਂ, ਸੋਚਦਾ ਸਹੀ ਕਿ ਕਿਸੇ ਨੇ ਨਹੀਂ ਕਿਹਾ ਕਿ ਸੁਖਵੀਰ ਨਾਲ ਅਸੀਂ ਭਾਗੀਦਾਰ ਹਾਂ। ਇਹ ਨਹੀਂ ਕਿਹਾ ਕਿ ਇਕੱਲਾ ਸੁਖਵੀਰ ਨਹੀਂ, ਅਸੀਂ ਵੀ ਬਰਾਬਰ ਦੇ ਗੁਨਾਹਗਾਰ ਹਾਂ। ਇਹ ਹੋ ਸਕਦਾ ਕਿ ਸੁਖਵੀਰ ਬਾਦਲ ਕੋਈ ਫੈਸਲਾ ਲਵੇ ਤੇ ਉਹ ਅੰਦਰੇ ਸੋਚਦਾ ਸੀ ਤੇ ਸਵੇਰ ਨੂੰ ਲਾਗੂ ਹੋ ਜਾਂਦਾ ਸੀ। ਕਿਸੇ ਨੂੰ ਤਾਂ ਹੁਕਮ ਦਿੰਦਾ ਸੀ, ਕਿਸੇ ਹੱਥ ਤਾਂ ਰੁੱਕਾ ਭੇਜਦਾ ਸੀ, ਕਿਸੇ ਨੂੰ ਤਾਂ ਫੋਨ ਕਰਦਾ ਸੀ। ਤੇ ਉਸ ਸਮੇਂ ਤੁਸੀਂ ਤਰਕ ਕੀਤਾ, ਉਸ ਸਮੇਂ ਤੁਸੀਂ ਵਿਤਰਕ ਕੀਤਾ, ਉਸ ਸਮੇਂ ਤੁਸੀਂ ਉਹਨੂੰ ਹਾਂ ਨਾ ਕੀਤੀ ਕਿ ਆਹ ਚਿੱਠੀ ਗਲਤ ਭੇਜ ਰਹੇ ਹੋ ਜੀ, ਆਹ ਮਾਫੀਨਾਮਾ ਗਲਤ ਹੈ ਜੀ, ਆਹ FIR ਗਲਤ ਰੱਦ ਕਰ ਰਹੇ ਹੋ ਜੀ ਤੁਸੀਂ, ਹੈ ਨਾ, ਆਹ ਜਥੇਦਾਰਾਂ ਨੂੰ ਬੁਲਾਉਣਾ ਗਲਤ ਹੈ ਜੀ। ਇਸ ਮੌਕੇ ਕਿਹਨੇ
ਨਾਲ ਸਲਾਹ ਕਰਨ ਲੱਗੇ ਸੀ, ਨਾਲ ਕੋਰ ਕਮੇਟੀ 'ਚ ਬੈਠੇ ਸੀ, ਸਾਰਾ ਕੁਝ ਸੀ, ਮਤਲਬ ਤੁਹਾਨੂੰ ਜਮਾ ਹੀ ਨਹੀਂ ਕੁਝ ਪਤਾ। ਸਹੀ ਸਹੀ ਸਹੀ। ਫਿਰ ਜੇ ਨਹੀਂ ਪਤਾ ਹੂੰ ਤੇ ਪਤਾ ਲੱਗਣ ਤੋਂ ਬਾਅਦ ਤੁਸੀਂ ਕਿੱਥੇ ਖੜੇ ਅਕਾਲੀ ਦਲ ਦੇ ਸਿਧਾਂਤ ਤੇ, ਤੁਸੀਂ ਕਿੱਥੇ ਖੜੇ ਸਿੱਖੀ ਦੇ ਸਿਧਾਂਤ ਤੇ, ਕਿੱਥੇ ਖੜੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਤੇ। ਹੂੰ ਸਿਰਫ ਇਹ ਕਹਿਣਾ ਕਿ ਅਸੀਂ ਪਾਰਟੀ ਦਾ ਹਿੱਸਾ ਸੀ, ਇਹਦਾ ਮਤਲਬ ਤੁਸੀਂ ਅਜੇ ਵੀ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ। ਸਿੰਘ ਸਾਹਿਬ ਨੂੰ ਕਹਿਣਾ ਪਿਆ ਕਿ ਇੱਥੇ ਖੜ ਕੇ ਘੱਟੋ ਘੱਟ ਝੂਠ ਨਾ ਬੋਲੋ। ਕੱਲ ਵਾਲੇ ਸਾਰੇ ਵਰਤਾਰੇ ਦੇ ਵਿੱਚ ਜੀ ਜੇ ਸਭ ਤੋਂ ਵੱਧ ਕਿਸੇ ਨੇ ਖੇਪ ਪਵਾਈ ਆ ਤਾਂ ਚੰਦੂ ਮਾਜਰਾ। ਜੇ ਸਭ ਤੋਂ ਵੱਧ ਕਿਸੇ ਨੇ ਕੁਝ ਖੱਟਿਆ ਲੋਕਾਂ ਦੇ ਵਿੱਚੋਂ ਤਾਂ ਵਿਕਰਮ ਮਜੀਠੀਆ। ਮਤਲਬ ਪ੍ਰੇਮ ਸਿੰਘ ਚੰਦੂ ਮਾਜਰਾ ਨੂੰ ਜਦੋਂ ਇਹ ਕਹਿਣਾ ਪਿਆ ਕਿ ਉਂਗਲ ਥੱਲੇ ਕਰੋ, ਅੱਛਾ, ਤੇ ਉਹਦਾ ਤਰਕ ਕਿ ਜੀ ਉਹ ਕਹਿੰਦੇ ਵੀ ਤੂੰ ਤਾਂ ਚਿੱਠੀਆਂ ਲਵਾਈਆਂ, ਤੇਰੀ ਤਾਂ ਖਬਰਾਂ ਲੱਗੀਆਂ ਅਖਬਾਰ 'ਚ ਕਿ ਜੀ ਇਹ ਬੜਾ ਵਧੀਆ ਫੈਸਲਾ ਹੋ ਗਿਆ ਜੀ, ਡੇਰੇ ਨਾਲ ਨਿਬੜ ਗਿਆ ਜੀ, ਇਹ ਸਦਭਾਵਨਾ ਵਾਲਾ ਜੀ, ਇਹ ਸਵਾਗਤਯੋਗ ਫੈਸਲਾ। ਕਹਿੰਦਾ ਜੀ ਮੇਰਾ ਬਿਆਨ ਨੀਗਾ, ਪਾਰਟੀ ਨੇ ਆਪੇ ਬਿਆਨ ਦਿੱਤੇ ਜੀ, ਮੈਂ ਬਿਆਨ ਨਹੀਂ ਦਿੱਤੇ। ਉਹ ਕਹਿੰਦੇ ਵੀ ਤੇਰੇ ਬਿਆਨ ਛਪੇ ਨੇ ਜੀ। ਕਹਿੰਦਾ ਮੈਂ, ਉਹਨਾਂ ਨੇ ਖਬਰਾਂ ਕੱਢ ਕੇ ਦਿਖਾਤੀਆਂ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ, ਕਿਹਾ ਚੱਕ ਦੇਖ ਲਓ ਜੀ, ਖਬਰ ਪੜ੍ਹੀ। ਕਹਿੰਦਾ ਜੀ ਇਹ ਮੇਰਾ ਨਹੀਂ ਜੀ, ਪਾਰਟੀ ਨੇ ਆਪੇ ਲਵਾਤੇ ਸਾਡੇ ਨਾਮਾਂ ਤੇ ਜੀ, ਮੈਂ ਤਾਂ ਜਾ ਕੇ ਖੰਡਨ ਕੀਤਾ ਸੀ। ਕਹਿੰਦੇ ਕਿਹੜੀ ਅਖਬਾਰ 'ਚ ਛਪਿਆ ਖੰਡਨ, ਨੂੰ ਤੂੰ ਦਿਖਾ ਦੇ ਕਿੱਥੇ ਛਪਾਇਆ ਖੰਡਨ। ਕਹਿੰਦਾ ਨਹੀਂ ਜੀ ਛਪਾਇਆ ਨਹੀਂ ਕਿਤੇ, ਮੈਂ ਤਾਂ ਪਾਰਟੀ ਜਾ ਕੇ ਕਿਹਾ ਹੀ ਸੀਗਾ। ਕਹਿੰਦੇ ਫਿਰ ਜਿਨ੍ਹਾਂ ਨੇ ਤੇਰੇ ਬਿਆਨ ਝੂਠੇ ਲਾਤੇ, ਉਹਨਾਂ ਅਖਬਾਰਾਂ ਤੇ, ਉਹਨਾਂ ਪੱਤਰਕਾਰਾਂ ਤੇ, ਉਹਨਾਂ ਐਡੀਟਰਾਂ ਤੇ ਕੋਈ ਕੇਸ ਕੁਸ ਕੀਤਾ, ਉਹ ਮਾਨਣ ਦਾ ਨੋਟਿਸ ਭੇਜਿਆ, ਉਹ ਕਿਤੇ ਆ। ਬਹਿਸ ਕਰਨ ਦੀ ਕੋਸ਼ਿਸ਼ ਕੀਤੀ ਕੱਲ ਚੰਦੂ ਮਾਜਰੇ ਨੇ, ਇਹ ਚਰਚਾ ਨਲਾਇਕੀ ਭਰਿਆ ਉਹਦਾ। ਹਾਂ, ਕੱਲ ਸੁਖਬੀਰ ਬਾਦਲ ਨੇ ਨਿਮਾਣਾਪਣ ਦਿਖਾਇਆ, ਦਿਖਾਈ, ਔਰ ਕਈ ਧਿਰਾਂ ਇਹ ਚਾਹੁੰਦੀਆਂ ਸੀ ਕਿ ਸੁਖਬੀਰ ਹੋਵੇ ਜਾਂ ਨਾਲ ਦੇ, ਖਾਸ ਕਰਕੇ ਜਿਨ੍ਹਾਂ ਸੱਤਾ ਨੂੰ ਤਖਤੀਆਂ ਪਵਾਈਆਂ, ਸੁਖਬੀਰ ਸਿੰਘ ਬਾਦਲ ਨੂੰ, ਸੁਖਦੇਵ ਸਿੰਘ ਢੀਂਡਸਾ ਨੂੰ, ਸੁੱਚਾ ਸਿੰਘ ਲੰਗਾਹ ਨੂੰ, ਬਲਵਿੰਦਰ ਸਿੰਘ ਭੁੰਦੜ ਨੂੰ, ਹੀਰਾ ਸਿੰਘ ਗਾਬੜੀਆ, ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ, ਇਹਨਾਂ ਸੱਤਾਂ ਦੇ ਜਿਹਨਾਂ ਨੂੰ ਤਖਤੀਆਂ ਪਵਾਈਆਂ, ਕੁਝ ਸੰਗਤ ਦੇ ਵਿੱਚ, ਕੁਝ ਸੰਸਥਾਵਾਂ ਦੇ ਵਿੱਚ, ਕੁਝ ਮੀਡੀਆ ਦੇ ਹਵਾਲੇ ਨਾਲ ਇਹ ਸੀਗੀਆਂ ਵੀ ਸਖਤ ਸਜ਼ਾ ਲਾਓ ਜੀ, ਇਹਨਾਂ ਨੂੰ ਤਾਂ ਜੀ ਛੇਕ ਦਿਓ ਜੀ ਪੰਥ ਚੋਂ, ਇਹਨਾਂ ਨੂੰ ਤਾਂ ਜੀ ਐਂ ਕਰੋ। ਗੁਰੂ ਮਰਿਆਦਾ, ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ, ਸਾਡਾ ਸਿੱਖ ਇਤਿਹਾਸ ਇਸ ਗੱਲ ਦਾ ਮੁੱਦਈ ਹੈ ਕਿ ਜਿਹਨੇ ਆਪਣੇ ਗੁਨਾਹ ਕਬੂਲ ਕਰ ਲਏ, ਗੁਰੂ ਦੀ ਸ਼ਰਨ 'ਚ ਆ ਕੇ ਆਪਣੇ ਗੁਨਾਹਾਂ ਨੂੰ ਕਬੂਲ ਕਰ ਗਿਆ, ਔਰ ਅਕਾਲ ਤਖਤ ਸਾਹਿਬ ਤੋਂ ਜੋ ਤਨਖਾਹ ਲਈ ਜਾਵੇ ਉਹਨੂੰ ਕਬੂਲਣ ਲਈ ਤਿਆਰ ਹੋ ਗਿਆ, ਫਿਰ ਉਹਨੂੰ ਛੇਕਣ ਦੀ ਨਹੀਂ, ਉਹਨੂੰ ਮਾਫੀ ਵਾਲੇ ਰਾਹ ਤੇ ਤੋਰਨ ਦੀ ਕਵਾਇਦ ਹੁੰਦੀ ਹੈ, ਔਰ ਉਸ ਰਾਹ ਤੇ ਕੱਲ ਤੋਰਿਆ ਗਿਆ, ਉਸ ਰਾਹ ਤੇ। ਪਰ ਆਹ ਸ਼ਬਦ ਆਪਣੇ ਆਪ 'ਚ ਸੰਪੂਰਨ ਸੀ। ਕਿਸੇ ਨੂੰ ਲੱਗਦਾ ਕਿ ਧਾਰਮਿਕ ਸਜ਼ਾ ਘੱਟ ਹੈ, ਕਿਸੇ ਨੂੰ ਲੱਗਦਾ ਵੱਧ ਹੈ, ਕਿਸੇ ਨੂੰ ਲੱਗਦਾ ਜਾਇਜ਼ ਹੈ, ਕਿਸੇ ਨੂੰ ਲੱਗਦਾ ਨਜਾਇਜ਼ ਹੈ, ਕਿਸੇ ਨੂੰ ਲੱਗਦਾ ਬਚਾ ਲਿਆ, ਕਿਸੇ ਨੂੰ ਲੱਗਦਾ ਟੰਗਤਾ। ਇਹ ਸਾਰੀਆਂ ਗੱਲਾਂ ਬਾਅਦ ਦੀਆਂ। ਇੱਕ ਸਤਰ ਸਿੰਘ ਸਾਹਿਬ ਦੀ ਸੋਸ਼ਲ ਮੀਡੀਆ ਤੇ ਖੂਬ ਪ੍ਰਚਾਰਿਆ ਗਿਆ ਜੀ ਕਿ ਇਹ ਦਾਗੀ ਨੇ, ਉਹ ਬਾਗੀ ਨੇ, ਤੇ ਉਹਨਾਂ ਨੇ ਕਿਹਾ ਇਹ ਜਥੇਦਾਰ ਗਿਆਨੀ ਰਘੁਵੀਰ ਸਿੰਘ ਹੋਰਾਂ ਦੀ ਸਤਰ ਹੈ ਕਿ ਦਾਗੀ ਵੀ ਦਾਗੀ ਹਨ ਤੇ ਬਾਗੀ ਵੀ ਦਾਗੀ ਹਨ। ਇਹ ਤੋਂ ਬੜਾ ਹੋਰ ਫੈਸਲਾ ਕੀ ਸੀ ਕਿ ਤੁਸੀਂ ਸਾਰੇ ਦਾਗਦਾਰ ਹੋ, ਜਿਨ੍ਹਾਂ ਨੇ ਕੌਮ ਲਈ ਸੇਵਾ ਨਿਭਾਉਣੀ ਸੀ, ਜਿਨ੍ਹਾਂ ਨੇ ਸਿੱਖ ਸਿਆਸਤ ਦਾ ਪੱਖ ਪੂਰਨਾ ਸੀ, ਜਿਨ੍ਹਾਂ ਨੇ ਸਿੱਖੀ ਮਸਲਿਆਂ ਤੇ ਪਹਿਰੇਦਾਰੀ ਕਰਨੀ ਸੀ, ਤੁਸੀਂ ਉਹ ਪਿੱਠ 'ਚ ਛੁਰੇ ਮਾਰੇ। ਜੀ ਜੀ, ਬਿਲਕੁਲ ਬਿਲਕੁਲ। ਸ਼ਰਮ ਕਰੋ, ਅੱਜ ਤੁਹਾਨੂੰ ਇਸ ਲਈ ਇੱਥੇ ਖੜਾਉਣਾ ਪਿਆ, ਇਸ ਲਈ ਤੁਹਾਡੇ ਗਲਾਂ 'ਚ ਤਖਤੀਆਂ ਪਾਉਣੀਆਂ ਪਈਆਂ, ਇਸ ਲਈ ਤੁਹਾਨੂੰ ਇਹ ਫੈਸਲੇ ਸੁਣਨ ਲਈ ਮਜਬੂਰ ਹੋਣਾ ਪਿਆ, ਆਪਣੇ ਅੰਦਰ ਝਾਤੀ ਮਾਰੋ। ਸੋ ਇਸ ਲਈ ਇਹ ਵੱਡਾ, ਇਹ ਆਪਣੇ ਆਪ 'ਚ ਮਤਲਬ ਇੱਕ ਪੂਰਾ ਫੈਸਲਾ ਸੀਗਾ ਕਿ ਦਾਗੀ ਵੀ ਬਾਗੀ ਨੇ, ਦਾਗੀ ਵੀ ਦਾਗੀ ਨੇ ਤੇ ਬਾਗੀ ਵੀ ਦਾਗੀ ਨੇ, ਕਿ ਤੁਸੀਂ ਦਾਗੀ ਹੋ ਬਸ। ਇੱਕ ਦਿਨ ਨਾ ਆਪਾਂ ਜਦੋਂ ਇਹਨਾਂ ਗੱਲਾਂ ਤੇ ਵਿਚਾਰ ਰਹੇ ਸੀ, ਕਿਉਂਕਿ ਪਿਛਲੇ 3-4 ਮਹੀਨਿਆਂ ਤੋਂ, ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਵੀ 2 ਦਸੰਬਰ ਦੀ ਉਡੀਕ ਕੀਤੀ ਜਾ ਰਹੀ ਸੀ, ਤੁਸੀਂ ਇੱਕ ਬਹੁਤ ਸੋਹਣੀ ਗੱਲ ਕਹੀ ਸੀ, ਮੈਨੂੰ ਯਾਦ ਆ ਚੰਗੀ ਤਰ੍ਹਾਂ, ਵੀ ਤਨਖਾਹ ਕਿੰਨੀ ਲੱਗਦੀ ਹੈ ਇਹ ਮਸਲਾ ਨਹੀਂ ਹੈ, ਅਸਲ 'ਚ ਤਨਖਾਹੀਆ ਕਰਾਰ ਹੋ ਜਾਣਾ ਹੀ ਇਹਦਾ ਮਤਲਬ ਹੈ ਕਿ ਤੁਸੀਂ ਗੁਰੂ ਦੇ ਦੋਸ਼ੀ ਹੋ, ਤੁਸੀਂ ਉਸ ਸਿਧਾਂਤ ਨੂੰ ਉਲੱਦਿਆ ਜਾਂ ਕੋਈ ਖੁਨਾਮੀ ਕੀਤੀ ਹੈ, ਔਰ ਐਡੀ ਵੱਡੀ ਖੁਨਾਮੀ ਕਿ ਉੱਥੇ ਤੁਹਾਨੂੰ ਤਨਖਾਹੀਆ ਕਰਾਰ ਦਿੱਤਾ ਗਿਆ। ਤਨਖਾਹ ਕਿੰਨੀ ਲੱਗਦੀ ਹੈ, ਕਦੋਂ ਲੱਗਦੀ ਹੈ, ਇਹ ਮਸਲਾ ਬਾਅਦ ਦਾ, ਪਰ ਤਨਖਾਹੀਆ ਕਰਾਰ ਹੋ ਜਾਣਾ ਹੀ ਇਹ ਹੈ ਕਿ ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਗੁਰੂ ਦੇ ਗੁਨਾਹਗਾਰ ਹੋ। ਬਿਲਕੁਲ ਸਹੀ। ਅਗਲੀ ਜਿਹੜੀ ਖਬਰ ਹੈ ਜਿਹਦੇ ਤੇ ਬਹੁਤ ਜ਼ਿਆਦਾ ਜਿਹੜੀ ਚਰਚਾ ਹੋਣੀ ਚਾਹੀਦੀ ਹੈ, ਤੇ ਜਿਹੜਾ ਪੰਜਾਬ ਦਾ ਇੰਟੈਲੈਕਚੁਅਲ ਵਿੰਗ ਆ, ਪੰਜਾਬ ਦਾ ਬੁੱਧੀਜੀਵੀ ਜਿਹੜਾ ਵਰਗ ਆ, ਉਹ ਕਰ ਵੀ ਰਿਹਾ ਕਿ ਬਾਦਲਾਂ ਦੇ ਕਬਜ਼ੇ ਤੋਂ ਹੁਣ ਮੁੜ ਸਰਜੀਤ ਹੋ ਜਾਊਗਾ ਅਕਾਲੀ ਦਲ ਤੇ ਦੁਬਾਰਾ ਬਹਾਲੀ ਹੋ ਜਾਊਗੀ। ਪ੍ਰਵੀਨ ਜੀ, ਕੱਲ ਜਦੋਂ ਸੰਪੂਰਨ ਫੈਸਲਾ ਪੜਿਆ ਗਿਆ, ਸੰਪੂਰਨ ਪ੍ਰਕਿਰਿਆ ਮੁਕੰਮਲ ਕੀਤੀ ਗਈ, ਉਸ ਤੋਂ ਬਾਅਦ ਮੈਂ ਕੁਝ ਬੁੱਧੀਜੀਵੀਆਂ ਦੇ ਵੀ ਦੇਖ ਪੜ ਰਿਹਾ ਸੀਗਾ, ਕੁਝ ਸੁਣ ਰਿਹਾ ਸੀਗਾ, ਕੁਝ ਜਾਣਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਕਈਆਂ ਦੇ ਮਨਾਂ 'ਚ ਖਦਸ਼ੇ ਸੀਗੇ ਵੀ
ਰਾਜਨੀਤਿਕ ਤੌਰ ਤੇ ਓਡਾ ਵੱਡਾ ਫੈਸਲਾ ਨਹੀਂ ਹੈ ਜਿਹੜਾ ਹੋਣਾ ਚਾਹੀਦਾ ਸੀ। ਠੀਕ ਹੈ ਜੀ। ਕੁਝ ਨੂੰ ਲੱਗਿਆ ਕਿ ਰਾਜਨੀਤਿਕ ਤੌਰ ਤੇ ਇਹਨਾਂ ਨੂੰ ਮਤਲਬ ਕਿ ਲਾਂਭੇ ਕਰਨਾ ਬਣਦਾ ਸੀ, ਰਾਜਨੀਤਿਕ ਤੌਰ ਤੇ ਇਹਨਾਂ ਨੂੰ ਬਾਹਰ ਕਰਨਾ ਬਣਦਾ ਸੀ, ਕਿ ਉਹੋ ਜਿਹਾ ਕੁਝ ਨਹੀਂ ਆਇਆ ਜੀ, ਇਹ ਤਾਂ ਨਰਮ ਆ ਗਿਆ। ਕੁਝ ਗੱਲਾਂ ਸੰਕੇਤ 'ਚ ਹੁੰਦੀਆਂ ਨੇ, ਕੁਝ ਗੱਲਾਂ ਦੇਖਣ ਨੂੰ, ਪੜ੍ਹਨ ਨੂੰ, ਸਮਝਣ ਨੂੰ ਛੋਟੀਆਂ ਹੁੰਦੀਆਂ, ਉਹਦੇ ਭਾਵ ਬਹੁਤ ਵੱਡੇ ਹੁੰਦੇ ਨੇ। ਜੀ ਬਿਲਕੁਲ ਸਹੀ। ਬਹੁਤ ਵੱਡਾ ਰਾਜਨੀਤਿਕ ਫੈਸਲਾ ਸੀ ਕੱਲ ਜੀ, ਇਤਿਹਾਸਕ ਰਾਜਨੀਤਿਕ ਫੈਸਲਾ ਸੀ ਕੱਲ। ਸਿੰਘ ਸਾਹਿਬ ਨੇ 17 ਕਹੀਆਂ ਜੀ, ਅੱਡੋ ਅੱਡ ਚੁੱਲ੍ਹੇ ਸਮੇਟ ਕੇ ਇੱਕ ਚੁੱਲ੍ਹਾ ਕਰ ਲਓ। ਠੀਕ ਹੈ। ਸਿੰਘ ਸਾਹਿਬ ਨੇ ਕਿਹਾ ਕਿ ਅੱਡੋ ਅੱਡ ਆਪਣੀ ਡਫਲੀ ਵਜਾਉਣੀ ਬੰਦ ਕਰੋ, ਆਪਣਾ ਅੱਡੋ ਅੱਡ ਰਾਗ ਅਲਾਪਣਾ ਬੰਦ ਕਰੋ। ਠੀਕ ਹੈ। ਇਹ 17 ਤਿੰਨੋਂ 17 ਸਪੰਜ ਸੰਕੇਤ ਕਰਦੀਆਂ ਕਿ ਜਿੰਨੇ ਬਿਖਰੇ ਹੋ, ਜਿੰਨੇ ਖਿਲਰੇ ਹੋ, ਜਿੰਨੇ ਅੱਡੋ ਅੱਡ ਧੜਿਆਂ ਚੋਂ, ਗਰੁੱਪਾਂ ਚੋਂ ਇੱਕ ਹੋ ਜਾਓ। ਫਿਰ ਇਸ ਤੋਂ ਅਗਲਾ ਸਿੰਘ ਸਾਹਿਬ ਨੇ ਕਿਹਾ ਕਿ ਨਵੀਂ ਭਰਤੀ ਹੋਏਗੀ ਅੱਜ ਤੋਂ ਅਕਾਲੀ ਦਲ ਦੀ, ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਸ਼ੁਰੂ ਹੋਏਗੀ। ਹੇਠਾਂ ਤੋਂ ਡੈਲੀਗੇਟ ਲਏ ਜਾਣਗੇ ਔਰ ਬੋਕਸ ਨਹੀਂ ਹੋਣਗੇ, ਆਧਾਰ ਕਾਰਡ ਨਾਲ ਜੋੜੋ, ਸਾਰਾ ਕੁਝ ਕਰੋ, ਪੂਰੀ ਪ੍ਰਕਿਰਿਆ ਹੋਵੇ ਕਿ ਕੌਣ ਬਣਿਆ ਮੈਂਬਰ। ਸਹੀ ਹੈ, ਸਹੀ। ਔਰ ਉਹ ਥੱਲੇ ਤੋਂ ਪ੍ਰਕਿਰਿਆ ਚੱਲ ਕੇ ਫਿਰ ਬਲਾਕ ਪ੍ਰਧਾਨ, ਜ਼ਿਲ੍ਹਾ ਪ੍ਰਧਾਨ, ਫਿਰ ਕੋਰ ਕਮੇਟੀ, ਫਿਰ ਆਪਣਾ ਪ੍ਰਧਾਨ ਚੁਣੋ। ਹੁਣ ਵਾਲਾ ਕੋਈ ਕਿਸੇ ਕੋਲ ਕੋਈ ਅਹੁਦਾ ਨਹੀਂਗਾ। ਸਪਸ਼ਟ ਕਰਤਾ ਕਿ 6 ਮਹੀਨੇ 'ਚ ਨਵਾਂ ਸਰੂਪ, ਨਵੀਂ ਬਣਤਰ ਬਣਨੀ ਹੈ। ਜੀ ਜੀ। ਔਰ ਮੈਂਬਰ ਇਹਦਾ ਮਤਲਬ ਇਹ ਥੋੜਾ ਕਿ ਇਕੱਲਾ ਸੁਖਬੀਰ ਦਾ ਧੜਾ ਹੀ ਬਣੂਗਾ। ਮੈਂਬਰ ਤਾਂ ਕੋਈ ਵੀ ਬਣ ਸਕਦਾ। ਮੈਂਬਰ ਤਾਂ ਹੁਣ ਪੂਰੇ ਕੋਈ ਵੀ ਬਣ ਸਕਦਾ। ਫਿਰ ਜਿਹਨੇ ਮੈਂਬਰ ਬਣਨਗੇ, ਜੇ ਉਹ ਮੈਂਬਰਾਂ ਦੇ ਹਿਸਾਬ ਨਾਲ, ਹੁਣ ਤਾਂ ਉਹ ਹੈ ਨਾ ਇਲੈਕਟਡ ਦੀ ਥਾਂ ਸਿਲੈਕਟਡ ਵਾਲਾ ਕੰਮ ਚੱਲਦਾ ਸੀ ਨਾ। ਹਾਂਜੀ ਹਾਂਜੀ, ਬਿਲਕੁਲ। ਸੁਖਬੀਰ ਬਾਦਲ ਨੇ ਚਿੱਠੀ ਕੱਢ ਕੇ ਇਹਨੂੰ ਪ੍ਰਧਾਨ ਬਣਾਤਾ, ਇਹਨੂੰ ਕੋਰ ਕਮੇਟੀ 'ਚ ਲੈ ਲਿਆ, ਇਹਨੂੰ ਬਾਹਰ ਕਰਤਾ। ਫਿਰ ਜਦੋਂ ਕਿ ਅਕਾਲੀ ਦਲ ਦਾ ਸੰਵਿਧਾਨ ਇਹ ਤਾਂ ਨਹੀਂ ਕਹਿੰਦਾ ਨਾ, ਅਕਾਲੀ ਦਲ ਦਾ ਸੰਵਿਧਾਨ ਤਾਂ ਚੁਣ ਕੇ ਆਉਂਦਾ। ਉਸ ਚੋਣ ਪ੍ਰਕਿਰਿਆ ਵੱਲ ਕੱਲ ਜਥੇਦਾਰ ਸਾਹਿਬ ਨੇ ਤੋਰਤਾ ਕਿ ਨਵੀਂ ਭਰਤੀ ਕਰੋ ਔਰ ਹੇਠਾਂ ਤੋਂ ਪ੍ਰਕਿਰਿਆ ਲਿਆ ਕੇ ਫਿਰ ਪ੍ਰਧਾਨ ਤੱਕ ਆਓ। 3 ਦਿਨਾਂ 'ਚ ਅਸਤੀਫੇ ਪ੍ਰਵਾਨ ਕਰੋ ਇਹਨਾਂ ਸਾਰਿਆਂ ਦੇ। ਇਹਦਾ ਮਤਲਬ ਤੁਸੀਂ ਹੁਣ ਅਹੁਦੇ ਤੇ ਨਹੀਂ ਹੋ, ਤੁਹਾਡੇ ਅਹੁਦੇ ਬਿਲਕੁਲ ਖਤਮ ਨੇ। ਇਹ ਨਹੀਂਗਾ ਕਿ ਤਨਖਾਹ ਪੂਰੀ ਕਰਨ ਤੋਂ ਬਾਅਦ, ਆਪਣੀਆਂ ਸੇਵਾਵਾਂ ਪੂਰੀ ਕਰਨ ਤੋਂ ਬਾਅਦ ਫਿਰ ਤੁਹਾਡਾ ਛੁਟਕਾਰਾ ਤੇ ਤੁਸੀਂ ਦੁਬਾਰਾ ਅਹੁਦੇ ਮਾਣ ਲਓ ਨਾ। ਇਹ ਵੀ ਕਹਿ ਸਕਦੇ ਹਾਂ ਕਿ ਅਕਾਲੀ ਦਲ ਦਾ, ਜੀ ਮਾਫ ਕਰਨਾ ਸ਼ਰਮਾ ਜੀ, ਮੈਂ ਤੁਹਾਡੀ ਗੱਲ ਵਿਚਾਲੇ ਰੋਕਤੀ। ਇਹ ਵੀ ਕਹਿ ਸਕਦੇ ਹਾਂ ਕਿ ਅਕਾਲੀ ਦਲ ਦਾ ਸਮੁੱਚਾ ਜਥੇਬੰਦਕ ਢਾਂਚਾ ਹੀ ਭੰਗ ਹੈ ਇੱਕ ਹਿਸਾਬ ਨਾਲ। ਬਿਲਕੁਲ ਭੰਗ ਹੈ ਜੀ। ਉਹਨਾਂ ਨੇ ਕਹਿਤਾ ਕਿ ਨਵੀਂ ਭਰਤੀ ਨਾਲ ਨਵੀਂ ਪ੍ਰਕਿਰਿਆ ਸ਼ੁਰੂ ਹੋਊਗੀ। ਜੀ ਜੀ ਜੀ। ਹੋਰ ਛੱਡੋ, ਹੋਰ ਛੱਡੋ। ਜੀ ਜੀ। ਲੰਮੇ ਸਮੇਂ ਤੋਂ ਇਹ ਗੱਲ ਕਰਦੇ ਆਏ ਆ। ਹਾਂਜੀ। ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲਣ ਵਾਲੀ ਧਿਰ ਹੈ ਅਕਾਲੀ ਦਲ। ਹਾਂਜੀ ਹਾਂਜੀ, ਬਿਲਕੁਲ। ਪਰ ਹੋ ਗਿਆ ਸੀ ਉਲਟ। ਸਹੀ ਹੈ, ਬਿਲਕੁਲ। ਅਕਾਲੀ ਦਲ ਐਸਜੀਪੀਸੀ ਨੂੰ ਚਲਾ ਰਿਹਾ ਸੀ। ਸੋ ਕੱਲ ਇਸ ਨੂੰ ਦਰੁਸਤ ਕਰਤਾ ਸਿੰਘ ਸਾਹਿਬ ਨੇ ਜੀ। ਤੁਸੀਂ ਕੱਲ ਉਹਨਾਂ ਦੀ ਜਿਹੜੀ 6 ਮੈਂਬਰੀ ਕਮੇਟੀ ਬਣਾਈ ਹੈ ਉਹਦੇ ਤੇ ਨਜ਼ਰ ਤਾਂ ਮਾਰੋ। ਹਾਂਜੀ। 7 ਮੈਂਬਰੀ ਬਣ ਗਈ। ਉਹ ਬਾਅਦ ਚ ਬਡੂੰਗਰ ਸਾਹਿਬ ਦਾ ਨਾਮ ਵੀ ਆਇਆ ਵਿੱਚ, ਉਹਦੇ ਧਾਮੀ ਸਾਹਿਬ ਵੀ ਨੇ ਵਿੱਚ ਉਹਦੇ। ਹਾਂ, ਨਹੀਂ, ਧਾਮੀ ਸਾਹਿਬ ਹੀ ਸਭ ਤੋਂ ਪਹਿਲਾਂ ਨੇ। ਹਾਂਜੀ ਹਾਂਜੀ। ਸਾਹਿਬ ਨੇ ਸਭ ਤੋਂ ਪਹਿਲਾਂ ਕਿਹਾ ਕਿ ਇਹ 6 ਮੈਂਬਰੀ 7 ਮੈਂਬਰੀ ਜਿਹੜੀ ਕਮੇਟੀ ਅਸੀਂ ਬਣਾ ਰਹੇ ਹਾਂ, ਇਹਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਇਹ ਦੂਏ ਨੰਬਰ ਤੇ ਉਹਨਾਂ ਨੇ ਇਕਬਾਲ ਸਿੰਘ ਝੁੰਦਾ ਦਾ ਨਾਂ ਲਿਆ। ਸੋ ਇਹ 2 ਨਾਮਾਂ ਤੋਂ ਹੀ ਕਾਫੀ ਕੁਝ ਸਪਸ਼ਟ ਹੁੰਦਾ। ਇੱਕ ਤਾਂ ਧਾਮੀ ਹੋਰਾਂ, ਮਤਲਬ ਜਿਹੜੇ ਮੌਜੂਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਇਹ ਦੇਖਣਗੇ ਹੁਣ ਕਿ ਅਕਾਲੀ ਦਲ ਦੀ ਬਣਤਰ ਕੀ ਹੋਊਗੀ, ਅਕਾਲੀ ਦਲ ਦਾ ਰੂਪ ਕੀ ਹੋਊਗਾ, ਅਕਾਲੀ ਦਲ ਦਾ ਸਰੂਪ ਕੀ ਹੋਊਗਾ। ਮਤਲਬ ਸ਼੍ਰੋਮਣੀ ਕਮੇਟੀ ਚਲਾਵੇ ਅਕਾਲੀ ਦਲ ਨੂੰ, ਸਪਸ਼ਟ ਸੁਨੇਹਾ ਹੈ। ਸਹੀ ਹੈ। ਫਿਰ ਨਵੀਂ ਭਰਤੀ ਵਾਲਾ ਜਿਹੜਾ ਹਵਾਲਾ ਦਿੱਤਾ ਤੇ ਝੁੰਦਾ ਹੋਰਾਂ ਨੂੰ ਇੱਧਰ ਪਾਇਆ, ਇਹ ਸੰਕੇਤ ਹੈ ਕਿ ਝੁੰਦਾ ਕਮੇਟੀ ਦੀ ਰਿਪੋਰਟ ਸੰਗਤ ਦੀ ਰਿਪੋਰਟ ਸੀ, ਉਹ ਝੁੰਦੇ ਦੀ ਰਿਪੋਰਟ ਨਹੀਂ ਸੀ, ਉਹ 4 ਮੈਂਬਰਾਂ ਦੀ ਰਿਪੋਰਟ ਨਹੀਂ ਸੀ। ਉਹ ਲੋਕਾਂ ਦੇ ਵਿੱਚੋਂ ਆਈ ਚਰਚਾ ਸੀ ਕਿ ਵੀ ਸਾਰਿਆਂ ਨੂੰ ਹਟਾਓ, ਪ੍ਰਧਾਨ ਇੰਨੀ ਦੇਰ ਲਈ ਉਹ ਰਹੇ, 2 ਟਰਮਾਂ ਹੀ ਰਹੇ, ਤੋਂ ਵੱਧ ਕੋਈ ਪ੍ਰਧਾਨ ਨਾ ਰਹੇ। ਸੋ ਇਹਦਾ ਮਤਲਬ ਜਿਨ੍ਹਾਂ ਨੇ ਆਪਣੇ ਆਪਣੇ ਘਰਾਂ 'ਚ ਆਪਣੇ ਆਪਣੇ ਅਕਾਲੀ ਦਲ ਬਣਾ ਕੇ ਕਬਜ਼ਿਆਂ 'ਚ ਰੱਖੇ ਹੋਏ, ਉਹਨੂੰ ਸਾਰਿਆਂ ਤੋਂ ਬਾਹਰ ਲਿਆਓ। ਜੀ ਜੀ। ਸੋ ਇਸ ਰੂਪ ਦੇ ਵਿੱਚ ਝੁੰਦੇ ਹੋਰਾਂ ਦਾ ਨਾਮ, ਫਿਰ ਉਹਦੇ ਵਿੱਚ ਗੁਰਪ੍ਰਤਾਪ ਬਡਾਲਾ ਦਾ ਨਾਮ, ਮਨਪ੍ਰੀਤ ਇਆਲੀ ਦਾ ਨਾਮ, ਇਹਨਾਂ ਸਤਵੰਤ ਕੌਰ ਹੋਰਾਂ ਦਾ, ਬਡੂੰਗਰ ਹੋਰਾਂ ਦਾ ਇੱਕ ਨਾਮ ਹੋਰ, ਸੰਤ ਹੋਰਾਂ। ਸੋ ਇਹ 7 ਮੈਂਬਰੀ ਜਿਹੜੀ ਕਮੇਟੀ ਆ, ਹੁਣ ਇਸ ਨੇ ਅਸਤੀਫੇ ਪ੍ਰਵਾਨ ਕਰਨੇ ਆ 3 ਦਿਨਾਂ 'ਚ। ਇਸ ਨੇ ਨਵੀਂ ਭਰਤੀ ਦੀ ਪ੍ਰਕਿਰਿਆ ਚਲਾਉਣੀ ਆ। ਔਰ ਨਵੀਂ ਭਰਤੀ ਲਈ ਮੈਨੂੰ ਲੱਗਦਾ ਕਿ ਇਹ ਕੱਲ ਸ਼੍ਰੋਮਣੀ ਅਕਾਲੀ ਦਲ ਲਈ ਸੁਨੇਹਾ ਨਹੀਂ ਸੀ। ਚਾਹੇ ਆ ਦਾਗੀ ਨੇ, ਚਾਹੇ ਬਾਗੀ ਨੇ, ਚਾਹੇ ਆਪਣਾ
ਸਿਮਰਜੀਤ ਮਾਨ ਵਾਲਾ ਅਕਾਲੀ ਦਲ ਹੈ, ਚਾਹੇ ਹੋਰ ਹੈ, ਉਹਨਾਂ ਸਾਰਿਆਂ ਨੂੰ ਵੀ ਇਹ ਤਾੜਨਾ ਇੱਕ ਤਰ੍ਹਾਂ ਨਾਲ ਕਿ ਵੀ ਘੱਟੋ ਘੱਟ ਅਕਾਲੀ ਦਲ ਦੇ ਸਿਧਾਂਤ ਤੇ, ਸਿੱਖ ਮਰਿਆਦਾ ਦੇ ਸਿਧਾਂਤ ਤੇ ਤਾਂ ਚੱਲੋ। ਪੰਥ ਨੂੰ ਮਤਲਬ ਸਹੀ ਪਹਿਰੇਦਾਰੀ ਕਰਨ ਵਾਲੀ, ਸਹੀ ਉਹਦੀ ਅਗਵਾਈ ਕਰਨ ਵਾਲੀ ਰਾਜਨੀਤੀ ਤਾਂ ਕਰੋ। ਸੋ ਪੰਜਾਬ ਦੇ ਮਸਲਿਆਂ ਦੀ ਰਾਜਨੀਤੀ ਤਾਂ ਕਰੋ। ਸੋ ਇਹ ਕਾਫੀ ਕੁਛ ਕੱਲ ਉਹਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਸੀਗਾ ਕਿ ਅਕਾਲੀ ਦਲ ਆਉਂਦੇ ਸਮੇਂ ਮੁੜ ਸਰਜੀਤ ਹੋਵੇ, ਔਰ ਉਹ ਅਕਾਲੀ ਦਲ ਬਾਦਲ ਜਾਂ ਅਕਾਲੀ ਦਲ ਮਾਨ ਜਾਂ ਅਕਾਲੀ ਦਲ ਚੰਦੂ ਮਾਜਰਾ ਜਾਂ ਕੁਛ ਇਹ ਨਾ ਹੋਵੇ, ਉਹ ਸ਼੍ਰੋਮਣੀ ਅਕਾਲੀ ਦਲ ਹੋਵੇ। ਉਹਦੇ ਰਾਹ ਪਾਇਆ ਅਕਾਲ ਸਿੰਘ ਸਾਹਿਬ। ਜੀ ਬਿਲਕੁਲ ਬਿਲਕੁਲ। ਅੱਛਾ, ਇਸੇ ਜਦੋਂ ਇਹ ਸਾਰਾ ਵਰਤਾਰਾ ਵਾਪਰ ਰਿਹਾ ਸੀਗਾ ਤੇ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ, ਆਪਾਂ ਇੱਕ ਹੋਰ ਨੁਕਤੇ ਤੇ ਵੀ ਚਰਚਾ ਕੀਤੀ ਸੀ। ਉਹ ਨੁਕਤਾ ਸੀ ਸਾਬਕਾ ਜਥੇਦਾਰ ਸਾਹਿਬਾਨ ਵਾਲਾ, ਕਿ ਉਹਨਾਂ ਤੇ ਵੀ ਉਂਗਲ ਉੱਠੀ। ਅਕਸਰ ਫੈਸਲੇ ਉਹਨਾਂ ਨੇ ਜੋ ਵੀ ਲਏ, ਜਿਨ੍ਹਾਂ ਫੈਸਲਿਆਂ ਤੇ ਸੁਖਬੀਰ ਬਾਦਲ ਤੋਂ ਹਾਂਜੀ ਅਖਵਾਇਆ ਗਿਆ, ਉਹਨਾਂ ਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਦੇ ਵੀ ਚਰਚੇ ਸਮੇਂ ਦਰ ਸਮੇਂ ਹੁੰਦੇ ਰਹੇ। ਹੁਣ ਕਹਿੰਦੇ ਨਤਾਰਾ ਹੀ ਹੋ ਗਿਆ ਕਿ ਸਾਬਕਾ ਜਥੇਦਾਰ ਵੀ ਤਲਬ ਕਰ ਲਏ ਗਏ। ਕੱਲ ਦੋ ਵੱਡੇ ਨਤਾਰੇ ਹੋਏ। ਠੀਕ ਹੈ ਜੀ। ਇੱਕ ਨਤਾਰਾ ਹੋਇਆ ਕਿ ਸਿਆਸਤ ਦੇ ਵਿੱਚ ਜਾਂ ਪੰਥਕ ਸਿਆਸਤ ਦੇ ਵਿੱਚ ਹਾਂਜੀ ਹਾਂਜੀ ਵਿਅਕਤੀ ਬੜਾ ਨਹੀਂ ਹੁੰਦਾ, ਸੰਸਥਾ ਬੜੀ ਹੁੰਦੀ ਹੈ। ਉਹ ਸਪਸ਼ਟ ਹੋਇਆ ਕਿ ਸੁਖਬੀਰ ਸਿੰਘ ਬਾਦਲ ਜਾਂ ਬਾਕੀ ਲੀਡਰ, ਤੁਸੀਂ ਵੱਡੇ ਨਹੀਂ, ਸ਼੍ਰੋਮਣੀ ਅਕਾਲੀ ਦਲ ਵੱਡਾ ਹੈ। ਜੀ ਸਹੀ ਸਹੀ, ਬਿਲਕੁਲ। ਸਜ਼ਾਵਾਂ ਤੁਹਾਨੂੰ ਲੱਗੀਆਂ, ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਲੱਗੀਆਂ। ਇੱਕ ਇਹ ਸਪਸ਼ਟ ਹੋਇਆ। ਦੂਆ ਨਤਾਰਾ ਜਿਹੜਾ ਹੋਇਆ ਉਹ ਇਹ ਹੋਇਆ ਕਿ ਜਥੇਦਾਰ ਵੱਡੇ ਨਹੀਂ ਗਏ, ਤਖਤ ਵੱਡਾ ਹੈ। ਸਾਬਕਾ ਜਥੇਦਾਰਾਂ ਨੂੰ ਵੀ ਤਲਬ ਕਰਨਾ, ਹਾਂਜੀ, ਨਹੀਂ ਕਰਨਗੇ ਜੀ, ਉਹ ਜਥੇਦਾਰ ਦੀ ਗੱਲ ਹੀ ਨਹੀਂ। ਹਾਂ, ਮਤਲਬ ਪੰਜ ਪਿਆਰਿਆਂ ਦੇ ਹੁਕਮ ਤਾਂ ਗੁਰੂ ਸਾਹਿਬ ਮੰਨਦੇ ਆਏ ਨੇ। ਹਾਂਜੀ ਹਾਂਜੀ, ਬਿਲਕੁਲ ਇਤਿਹਾਸਕ ਵਾ ਜੀ। ਚਾਹੇ ਉਹ ਅੰਮ੍ਰਿਤ ਛਕਣ ਵਾਲੀ ਪ੍ਰਕਿਰਿਆ ਸੀ, ਉਹਨਾਂ ਤੋਂ ਛਕਿਆ, ਤੇ ਚਾਹੇ ਉਹ ਚਮਕੌਰ ਸਾਹਿਬ ਦੀ ਗੜੀ ਛੱਡਣ ਦਾ ਫੈਸਲਾ ਸੁਣਾਉਣ ਵਾਲਾ ਸੀ, ਉਹ ਉਹਨਾਂ ਦੇ ਕਿਹਾ ਤੇ ਪ੍ਰਵਾਨ ਕੀਤਾ। ਤੇ ਇੱਥੇ ਤੁਸੀਂ ਕੀ ਚੀਜ਼ ਹੋ ਫਿਰ? ਸੋ ਇਸ ਲਈ ਕੱਲ ਜਦੋਂ ਜਥੇਦਾਰ ਸਾਹਿਬ ਨੇ ਇਹ ਕਿਹਾ ਕਿ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰੀ ਨਾ ਕਿਸੇ ਧਾਰਮਿਕ ਪ੍ਰੋਗਰਾਮ ਚ ਆਪਣੇ ਬੋਲ ਸਾਂਝੇ ਕਰ ਸਕਣਗੇ, ਨਾ ਉਹ ਕੋਈ ਸਹੂਲਤ ਮਾਣ ਸਕਣਗੇ ਉਹਨੂੰ ਸ਼੍ਰੋਮਣੀ ਕਮੇਟੀ ਦੀ। ਗਿਆਨੀ ਗੁਰਮੁਖ ਸਿੰਘ ਉਨੀ ਦੇਰ ਅੰਮ੍ਰਿਤਸਰ ਦੇ ਵਿੱਚ ਕੋਈ ਸੇਵਾ ਨਹੀਂ ਨਿਭਾ ਸਕਣਗੇ, ਇੱਥੋਂ ਬਾਹਰ ਡਿਊਟੀ ਕਰਨਗੇ। ਤੇ ਇਹ ਇਹਨਾਂ ਦੇ ਜਿਹੜੇ ਸਪਸ਼ਟੀਕਰਨ ਨੇ ਉਹ ਤਸੱਲੀ ਬਖਸ਼ ਨਹੀਂ ਹੈਗੇ। ਇੱਥੇ ਪੇਸ਼ ਹੋਵੋ ਆ ਕੇ। ਕੱਲ ਵੈਸੇ ਮਲੂਕਾ ਵੀ ਨਹੀਂ ਆਏ ਤੇ ਇਹਦੇ ਨਾਲ ਇੱਕ SGPC ਮੈਂਬਰ ਵੀ ਨਹੀਂ ਸੀ, ਉਹਨਾਂ ਨੂੰ ਅਗਲੀ ਵਾਰ ਲਈ ਬੁਲਾਇਆ ਗਿਆ, ਸ਼ਾਇਦ ਸਿਹਤ ਤਾਂ ਉਹਨਾਂ ਨੇ ਹਵਾਲਾ ਭੇਜਿਆ ਸੀਗਾ। ਸੋ ਇਸ ਪ੍ਰਕਿਰਿਆ ਦੇ ਵਿੱਚ ਇਹ ਵੀ ਸਪਸ਼ਟ ਹੋ ਗਿਆ ਕਿ ਅਹੁਦੇ ਵੱਡੇ ਨਹੀਂ ਹੁੰਦੇ, ਵਿਅਕਤੀ ਵੱਡੇ ਨਹੀਂ ਹੁੰਦੇ, ਸੰਸਥਾ ਸਥਾਨ ਵੱਡਾ। ਸੋ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜਾ ਕਿਹਾ ਜਾ ਰਿਹਾ ਸੀ ਕਿ ਉਹਨੂੰ ਢਾਹ ਲਾਈ ਜਾ ਰਹੀ ਹੈ, ਉਹਦੀ ਬਹਾਲੀ ਦਾ ਵੀ ਦਿਨ ਸੀ। ਉਹਦੇ ਉਸ ਸਥਾਨ ਦੀ ਜੋ ਰੁਤਬਾ ਹੈ ਉਹ ਦਿਖਾਉਣ ਦਾ, ਦਰਸਾਉਣ ਦਾ, ਪ੍ਰਗਟਾਉਣ ਦਾ ਦਿਨ ਵੀ ਸੀ। ਸੋ ਜਿਹਦੇ ਵਿੱਚ ਇਹ ਸੇਵਾਦਾਰ ਵਜੋਂ ਸੇਵਾ ਨਿਭਾਉਂਦੇ ਜਥੇਦਾਰ ਕਾਫੀ ਹੱਦ ਤੱਕ ਕਾਮਯਾਬ ਹੋਏ। ਸਰਵਉੱਚਤਾ ਦਾ ਪ੍ਰਗਟਾਵਾ ਜੀ, ਸਿਧਾਂਤ ਤੇ ਪਹਿਰੇਦਾਰੀ ਦਾ ਪ੍ਰਗਟਾਵਾ, ਬਹੁਤ ਸਾਰੀਆਂ ਚੀਜ਼ਾਂ ਸਪਸ਼ਟ ਹੋਈਆਂ ਨੇ, ਇਹਦੇ ਚ ਕੋਈ ਦੋ ਰਾਏ ਨਹੀਂ ਕਿ ਭਰੋਸੇਯੋਗਤਾ ਬਹਾਲ ਹੋਈ ਆ। ਲੋਕਾਂ ਨੂੰ ਪਤਾ ਲੱਗਿਆ ਕਿ ਵਾਕਈ ਕੋਈ ਵਿਅਕਤੀ ਵਿਸ਼ੇਸ਼, ਜਿਵੇਂ ਕੋਈ ਵੀ ਵਿਅਕਤੀ ਵਿਸ਼ੇਸ਼ ਹੈ, ਕੋਈ ਇੰਡੀਵਿਜੂਅਲ ਆ, ਉਹ ਸਿਧਾਂਤ ਤੋਂ ਵੱਡਾ ਨਹੀਂ ਹੁੰਦਾ, ਚਾਹੇ ਕਿਸੇ ਵੀ ਅਹੁਦੇ ਤੇ ਰਿਹਾ। ਜਥੇਦਾਰ, ਸਾਬਕਾ ਜਥੇਦਾਰਾਂ ਦੇ ਸੰਦਰਭ ਦੇ ਵਿੱਚ ਇਹੀ ਗੱਲ ਕਹੀ ਹੈ ਨਾ ਤੁਸੀਂ, ਤੱਤਸਾਰ ਤਾਂ ਇਹੀ ਨਿਕਲਦਾ। ਨਹੀਂ, ਆਪਾਂ ਕਿੰਨੀ ਦੇਰ ਤੋਂ ਗੱਲ ਕਰਦੇ ਆਉਂਦੇ ਰਹੇ ਹਾਂ ਕਿ ਵੀ ਇਹਨਾਂ ਨੂੰ ਆਪ ਸ਼ਰਮ ਚਾਹੀਦੀ ਹੈ, ਫਕਰੇ ਕੌਮ ਵਾਪਸ ਲੈ ਜਾਣ। ਹਾਂਜੀ ਹਾਂਜੀ, ਬਿਲਕੁਲ। ਕਿਹਾ ਕਿ ਵਾਪਸ ਹੋਊਗਾ। ਜੀ ਜੀ, ਇਹ ਸੰਗਤ ਦੇ ਮਨਾਂ ਚ ਸੀ ਨਾ, ਸੀਗੀਆਂ ਗੱਲਾਂ, ਬਿਲਕੁਲ। ਇਹ ਸੰਗਤ ਦੇ ਮਨਾਂ ਦੇ ਸਵਾਲ ਹੀ ਆਪਾਂ ਸਾਂਝੇ ਕਰ ਰਹੇ ਸੀ ਨਾ, ਉਹ ਸਵਾਲ ਜਥੇਦਾਰ ਸਾਹਿਬ ਤੱਕ ਵੀ ਪਹੁੰਚੇ ਨੇ। ਸੰਗਤ ਦਾ ਫੈਸਲਾ ਹੀ ਫੈਸਲਾ ਹੁੰਦਾ ਨਾ। ਸੋ ਉਸ ਫੈਸਲੇ ਨੂੰ ਜਥੇਦਾਰ ਸਾਹਿਬ ਨੇ ਕਿਹਾ ਕਿ ਫਕਰੇ ਕੌਮ ਤੁਹਾਡਾ ਰੱਦ ਹੈ, ਤੁਸੀਂ ਇਹਦੇ ਲਾਇਕ ਨਹੀਂ ਜੀ। ਤੇ ਨਾਲੇ 5 ਦਸੰਬਰ ਨੂੰ ਮਿਲਿਆ ਸੀ, 2 ਦਸੰਬਰ ਨੂੰ ਵਾਪਸ ਹੋ ਗਿਆ। ਮੇਰਾ ਖਿਆਲ 11 ਸਾਲ ਬਾਅਦ ਜਾਂ 13 ਸਾਲ ਬਾਅਦ ਇਹ ਵਾਪਸ ਹੋਇਆ। ਜੀ ਜੀ, ਨਾਲੇ ਜਿਹੜੇ ਲੋਕ ਅਕਾਲੀ ਦਲ ਦੇ ਕਰ ਰਹੇ ਸੀ ਟਰੋਲ ਜਥੇਦਾਰ ਸਾਹਿਬਾਨ ਨੂੰ ਜਾਂ ਮੰਦਾ ਚੰਗਾ ਬੋਲ ਰਹੇ ਸੀ, ਉਹਨਾਂ ਨੂੰ ਵੀ ਬਹੁਤ ਸਖਤ ਸ਼ਬਦਾਂ ਦੇ ਵਿੱਚ ਸੰਕੇਤ ਜਿਹੜਾ ਬਿਲਕੁਲ ਉਹਨਾਂ ਨੇ ਕਹਿਤਾ ਕਿ ਸਾਨੂੰ ਤੁਸੀਂ ਕਹਿੰਦੇ ਸੀ ਬਾਦਲਾਂ ਦੇ ਮੁਲਾਜ਼ਮ ਨੇ, ਇਹਨਾਂ ਦੀ ਤਨਖਾਹ, ਉਹਨਾਂ ਨੇ ਕਿਹਾ ਉੱਥੋਂ ਇਹ ਗੱਲਾਂ। ਜੀ ਜੀ, ਕੱਲ ਇਤਿਹਾਸਕ ਦਿਨ ਸੀ। ਹੁਣ ਦਮ ਨਹੀਂ ਗਾ ਇਹਨਾਂ ਚ ਕਿ ਹਾਂ ਇਹ ਸੋਚਣ ਕਿ ਅਸੀਂ ਕੱਲ ਨੂੰ ਜਥੇਦਾਰ ਬਦਲ ਦਾਂਗੇ। ਹਾਂਜੀ ਹਾਂਜੀ, ਸਹੀ ਹੈ, ਬਿਲਕੁਲ। ਜੀ ਜੀ, ਅਗਲੀ ਗੱਲ ਕਰੀਏ ਕਿਸਾਨੀ ਦੀ। ਦਿੱਲੀ ਕੂਚ ਕਰਨ ਵਾਲੇ ਜਿਹੜੇ ਪੰਜਾਬ ਦੇ ਕਿਸਾਨ ਨੇ ਸ਼ਰਮਾ ਜੀ, ਉਹਨਾਂ ਦੇ ਮੂਹਰੇ ਹਰਿਆਣਾ ਨੇ ਸ਼ਰਤਾਂ ਰੱਖਤੀਆਂ, ਜਦਕਿ ਜਿੱਦੇ ਆਪਾਂ ਕੋਰਟ ਦੀ ਗੱਲ ਕਰ ਰਹੇ ਸੀਗੇ,
ਉਹਦੇ ਕੋਰਟ ਦੇ ਵਿੱਚ ਜਾ ਕੇ ਕੁਝ ਹੋਰ ਹੀ ਕਹਿ ਰਹੇ ਸੀਗੇ, ਕੋਰਟ ਦੇ ਵਿੱਚ ਜਾ ਕੇ ਤਾਂ ਕਹਿ ਰਹੇ ਸੀ ਜੀ ਅਸੀਂ ਤਾਂ ਆ, ਲਾਅ ਐਂਡ ਆਰਡਰ ਆ, ਇਹ ਆ ਉਹ ਆ। ਹੁਣ ਕੀ ਇੱਕ ਕੋਈ ਸੂਬਾ ਤੈਅ ਕਰੂਗਾ ਕਿ ਕਿਹੜੇ ਸੂਬੇ ਦੇ ਲੋਕਾਂ ਨੇ ਕੀ ਕਰਨਾ ਜੇ ਉਹਨਾਂ ਨੇ ਰਾਜਧਾਨੀ ਤੱਕ ਕੋਈ ਗੱਲ ਰੱਖਣੀ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਕੱਲ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ। ਜੀ ਸੁਪਰੀਮ ਕੋਰਟ ਨੇ ਅਚੇਚੇ ਤੌਰ ਤੇ ਡੱਲੇਵਾਲ ਦਾ ਨਾਮ ਲੈ ਕੇ ਕਿਹਾ ਕਿ ਕਿਸਾਨਾਂ ਨੂੰ ਸਮਝਾਓ, ਹਾਈਵੇ ਨਾ ਰੋਕੋ, ਅਸੀਂ ਤੁਹਾਡੀਆਂ ਮੰਗਾਂ ਜਾਇਜ਼ ਨੇ ਜਾਂ ਨਜਾਇਜ਼ ਨੇ ਇਹਦੇ ਬਾਰੇ ਕੋਈ ਟਿੱਪਣੀ ਨਹੀਂ ਕਰਦੇ। ਠੀਕ ਹੈ ਜੀ, ਤੁਹਾਨੂੰ ਪ੍ਰਦਰਸ਼ਨ ਕਰਨ ਦਾ, ਆਪਣੇ ਹੱਕਾਂ ਦੇ ਲਈ ਅੰਦੋਲਨ ਕਰਨ ਦਾ ਅਧਿਕਾਰ ਹੈ, ਤੁਸੀਂ ਉਹਦੀ ਵਰਤੋਂ ਕਰੋ, ਅੰਦੋਲਨ ਕਰੋ, ਪਰ ਏਦਾਂ ਰਾਹ ਰੋਕ ਕੇ ਹੋਰਾਂ ਨੂੰ ਪਰੇਸ਼ਾਨ ਨਾ ਕਰੋ। ਤੇ ਇਹਦੇ ਉੱਤੇ ਕਿਹਾ ਫਿਰ ਭੰਦੇਰ ਹੋਰਾਂ ਨੇ ਵੀ ਕਿ ਅਸੀਂ ਕੋਈ ਕਿਸੇ ਤੰਗ ਪਰੇਸ਼ਾਨ ਨਹੀਂ ਕਰਾਂਗੇ, ਅਸੀਂ ਰਾਹ ਨਹੀਂ ਰੋਕਾਂਗੇ, ਹਨਾ, ਇਹ ਸਾਰੀ। ਪਰ ਦੂਸਰੇ ਪਾਸੇ ਪਿਛਲੇ ਦਿਨਾਂ ਤੋਂ ਲਗਾਤਾਰ ਇਹ ਆ ਰਿਹਾ ਸੀਗਾ ਕਿ ਵੀ ਹਰਿਆਣਾ ਰਾਹ ਖੁੱਲਣ ਜਾ ਰਿਹਾ, ਹਰਿਆਣਾ ਦੇ ਬੀਜੇਪੀ ਦੇ ਲੀਡਰ ਕਹਿ ਰਹੇ ਸੀਗੇ, ਹੈਨਾ, ਕਿ ਆ ਜਾਓ ਜੀ, ਪੈਦਲ ਲੰਘ ਸਕਦੇ ਹੋ, ਟਰੈਕਟਰ ਰਾਹੀਂ ਨਹੀਂ। ਇੱਧਰ ਡੱਲੇਵਾਲ ਵਾਲੀ ਸਾਰੀ ਪ੍ਰਕਿਰਿਆ ਤੋਂ ਬਾਅਦ ਇਹਨਾਂ ਨੇ ਕਹਿਤਾ ਸੀਗਾ ਕਿ 6 ਤਰੀਕ ਨੂੰ ਅਸੀਂ ਜਾਵਾਂਗੇ। ਜੀ 6 ਦਸੰਬਰ ਨੂੰ ਕਿਸਾਨਾਂ ਨੇ ਪੈਦਲ ਦਿੱਲੀ ਨੂੰ ਕੂਚ ਕਰਨਾ। ਹਰਿਆਣਾ ਕਹਿੰਦਾ ਕਿ ਵੀ ਤੁਸੀਂ ਜੇ ਹਰਿਆਣੇ ਚੋਂ ਲੰਘ ਕੇ ਜਾਣਾ ਤਾਂ ਇੱਕ ਤਾਂ ਸਾਨੂੰ ਮਨਜ਼ੂਰੀ ਦਿਖਾਓ ਕਿ ਤੁਹਾਨੂੰ ਦਿੱਲੀ 'ਚ ਪ੍ਰਦਰਸ਼ਨ ਕਰਨ ਦੀ ਮਨਜ਼ੂਰੀ ਆ, ਕਿਹੜੀ ਥਾਂ ਅਲਾਟ ਹੋਈ ਆ ਤੁਹਾਨੂੰ। ਤੁਸੀਂ ਦਿੱਲੀ ਜੰਤਰ ਮੰਤਰ ਧਰਨਾ ਲਾਉਣਾ ਤਾਂ ਉਹਦੀ ਮਨਜ਼ੂਰੀ ਹੈਗੀ, ਤੁਸੀਂ ਰਾਮਲੀਲਾ ਗਰਾਊਂਡ ਲੈ ਲਿਆ ਕਿਰਾਏ ਤੇ, ਉਹਦੀ ਮਨਜ਼ੂਰੀ ਹੈਗੀ, ਜੇ ਤੁਹਾਨੂੰ ਬਰਾੜੀ ਵਾਲਾ ਮਿਲ ਗਿਆ ਕਿੱਥੇ ਜਾ ਕੇ ਬੈਠੋਗੇ? ਸਹੀ ਉਹਦੀ ਮਨਜ਼ੂਰੀ ਦਿਖਾਓ, ਫਿਰ ਅਸੀਂ ਲੰਘਣ ਦਿਆਂਗੇ, ਉਹ ਵੀ ਪੈਦਲ, ਨੰਗੇ ਪੈਰ, ਮਤਲਬ ਚੱਪਲਾਂ ਰਾਹੀਂ, ਕੋਈ ਟਰੈਕਟਰ ਨਹੀਂ, ਕੋਈ ਕੁਛ ਨਹੀਂ, ਵਾਹਨ ਨਹੀਂ। ਫਿਰ ਕਹਿੰਦੇ ਕਿ ਦੂਜੀ ਸਾਨੂੰ ਲਿਖਤੀ ਗਰੰਟੀ ਦਿਓ ਕਿ ਤੁਸੀਂ ਜੇ ਹਰਿਆਣੇ ਚੋਂ ਲੰਘੋਗੇ, ਜੇ ਹੁਣ ਪੈਦਲ ਲੰਘੋਗੇ ਤਾਂ 2 ਜਾਂ 3 ਰਾਤਾਂ ਕੱਟਣੀਆਂ ਪੈਣਗੀਆਂ ਕਿਤੇ ਨਾ ਕਿਤੇ, ਤੇ ਉਹ ਜਿਹੜੇ ਪੜਾਅ ਹੋਣਗੇ ਉੱਥੇ ਤੁਸੀਂ ਪੱਕਾ ਮੋਰਚਾ ਨਹੀਂ ਲਾਓਗੇ, ਅਗਲੇ ਦਿਨ ਸਵੇਰੇ ਉੱਠ ਕੇ ਉੱਥੋਂ ਤੁਰ ਜਾਓਗੇ। ਠੀਕ ਹੈ, ਇਹਦੀ ਗਰੰਟੀ ਦਿਓ। ਇਹ 2 ਗਰੰਟੀਆਂ ਮੰਗੀਆਂ ਜਾ ਰਹੀਆਂ। ਪਰ ਉਧਰ ਕੱਲ ਯੂਪੀ ਵਾਲੇ ਕਿਸਾਨ ਆ ਗਏ ਸੀਗੇ ਨੋਇਡਾ ਵਾਲੇ ਬਾਰਡਰ ਤੋਂ ਦਿੱਲੀ ਦੇ ਉੱਥੇ ਤੱਕ, ਤੇ ਚੰਗਾ ਖਿੱਚੋਤਾਣ ਹੋਇਆ। ਬਾਅਦ ਚ ਉਹਨਾਂ ਨੂੰ ਮਨਾ ਲਿਆ ਕਿ ਤੁਹਾਡੀਆਂ ਗੱਲਾਂ ਤੇ ਉਹ ਮੁਆਵਜ਼ਿਆਂ ਵਾਲਾ ਮਸਲਾ ਹੈ, ਜ਼ਮੀਨ ਅਕਵਾਇਰ ਕਰਨ ਵਾਲਾ ਮਸਲਾ ਹੈ, ਉਹ ਸਾਰਿਆਂ ਤੇ ਉਹਨਾਂ ਨੂੰ 10 ਦਿਨ ਲਈ ਢਾਲ ਦਿੱਤਾ। ਪਰ ਹੁਣ ਇਹ ਜਿਹੜੇ ਜਾਣਗੇ ਕਿਸਾਨੀ ਮਸਲਿਆਂ ਦਾ ਹੱਲ ਕਰਾਉਣਾ ਜਾਣਾ ਚਾਹੁੰਦੇ ਨੇ, ਜਾਂ ਦਿੱਲੀ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਾਉਣ ਜਾਣਾ ਚਾਹੁੰਦੇ ਨੇ। ਜਨਵਰੀ ਫਰਵਰੀ ਦੇ ਵਿੱਚ ਦਿੱਲੀ 'ਚ ਚੋਣਾਂ ਨੇ, ਤੇ ਅਚਾਨਕ ਇਹ ਮਨਜ਼ੂਰੀ ਦੀ, ਅਚਾਨਕ ਆਉਣ ਦੀ, ਅਚਾਨਕ ਆਮਦ ਦੀ, ਇਹ ਗੱਲਾਂ ਕਿੱਥੋਂ ਆ ਗਈਆਂ? ਇਹ ਸਰਕਾਰ ਦਾ, ਕੇਂਦਰ ਸਰਕਾਰ ਦਾ ਇੱਕ ਟਰੈਪ ਹੈ, ਉਹਦਾ ਹਿੱਸਾ ਬਣ ਜਾ ਰਹੇ ਨੇ ਕਿਸਾਨ ਜਥੇਬੰਦੀਆਂ, ਕਿਸੇ ਡਿਜ਼ਾਈਨ ਦਾ। ਡੱਲੇਵਾਲ ਚਾਹੇ ਭੰਦੇਰ ਹੈ, ਉਹਨਾਂ ਦੇ ਕਿਸੇ ਚੱਕਰਵਿਊਹ 'ਚ ਫਸ ਰਹੇ ਨੇ, ਜਾਂ ਖੁਦੇ ਚੱਕਰਵਿਊਹ ਰਚਣ ਵਾਲਿਆਂ 'ਚ ਵੀ ਸ਼ਾਮਲ ਨੇ ਕਿ ਦਿੱਲੀ ਜਾਈਏ, ਲੋਕ ਔਖੇ ਹੋਣ, ਔਖੇ ਹੋਏ ਲੋਕਾਂ ਦਾ ਫਾਇਦਾ ਫਿਰ ਬੀਜੇਪੀ ਚੁੱਕੇ ਕਿ ਲਓ ਜੀ, ਦਿੱਲੀ 'ਚ ਤਾਂ ਕੇਜਰੀਵਾਲ ਦੀ ਸਰਕਾਰ ਹੈ, ਜਦੋਂ ਕਿ ਸਾਰਿਆਂ ਨੂੰ ਪਤਾ ਕਿ ਕਿਸਾਨੀ ਮਸਲੇ ਕੇਂਦਰ ਨਹੀਂ ਹੱਲ ਕਰ ਰਿਹਾ। ਜੀ ਸਹੀ। ਪਰ ਉਹ ਕਿਸਾਨਾਂ ਵਾਲੇ ਪਾਸਿਓਂ ਹੈ ਨਾ, ਥੋੜਾ ਆਮ ਲੋਕਾਂ ਦਾ ਇਹ ਹੈ ਜੀ ਕਿ ਦਿੱਲੀ ਕੇਜਰੀਵਾਲ ਦੀ ਸਰਕਾਰ ਹੈ ਜੀ, ਹੈ ਨਾ। ਇਸ ਤਰ੍ਹਾਂ ਦੀ ਕੋਈ ਡਿਜ਼ਾਈਨਿੰਗ ਤਾਂ ਨਹੀਂ ਚੱਲ ਰਹੀ, ਇਹਦੇ ਤੇ ਵੀ ਚਰਚਾ ਹੋਣ ਲੱਗ ਪਈ ਹੈ। ਜੀ ਬਿਲਕੁਲ। ਤੇ ਕਿਤੇ ਕੋਈ ਕਿਸੇ ਹੋਰ ਪਾਸਿਓਂ ਤਾਂ ਨਹੀਂ ਖਿੱਲੀ ਜਾਂਦਾ, ਇਹ ਵੀ ਪਹਿਲੂ ਬਚਣ ਵਾਲਾ। ਪਰ ਫਿਲਹਾਲ ਮਤਲਬ ਕਿਸਾਨ ਕਹਿੰਦੇ ਕਿ ਅਸੀਂ ਜਾਵਾਂਗੇ ਦਿੱਲੀ, ਤੇ ਅਸੀਂ ਆਪਣੀਆਂ ਹੱਕੀ ਹਕੂਕ ਮੰਗਾਂ ਦੇ ਲਈ ਪੈਦਲ ਜਾਣਾ ਪੈ ਜਾਵਾਂਗੇ। ਪਰ ਸਵਾਲ ਇਹ ਕਿ ਮਨਜ਼ੂਰੀ ਲੈ ਕੇ ਪ੍ਰਦਰਸ਼ਨ ਕਰ ਦਿੰਦੇ ਨੇ। ਮਨਜ਼ੂਰੀ ਵਾਲਾ ਕੰਮ ਦੇਖਿਆ ਸੀ 26 ਜਨਵਰੀ ਨੂੰ ਜਿਹੜੀ ਮਨਜ਼ੂਰੀ ਲਈ ਸੀ। ਜੀ ਬਿਲਕੁਲ। ਅਗਲੀ ਗੱਲ ਕਰੀਏ ਪੰਜਾਬ ਸਰਕਾਰ ਦੀ ਜਾਂਦੇ ਜਾਂਦੇ, ਕਰਜ਼ਾ ਦਾ ਰਾਗ ਅਲਾਪਣ ਵਾਲੇ ਖੁਦ ਕਿੰਨਾ ਕਰਜ਼ਾ ਚੱਕ ਰਹੇ ਨੇ, ਜਿੱਦੇ 5 ਸਾਲਾਂ ਨੂੰ ਹਿਸਾਬ ਹੋਇਆ ਸ਼ਾਇਦ ਰਿਕਾਰਡ ਵੀ ਟੁੱਟ ਸਕਦੇ ਨੇ। ਪਰ ਫਿਲਹਾਲ ਖਬਰ ਇਹ ਆ ਰਹੀ ਹੈ ਸ਼ਰਮਾ ਜੀ ਕਿ ਪੰਜਾਬ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਤਾਂ ਕਰੇਗੀ ਪੰਜਾਬ ਸਰਕਾਰ, ਪਰ ਕਰੇਗੀ ਕਰਜ਼ਾ ਚੱਕ ਕੇ। ਪ੍ਰਵੀਨ ਜੀ, ਜਿਹੜਾ ਕੰਮ ਪੇਂਡੂ ਵਿਕਾਸ ਫੰਡ ਨਾਲ ਹੋਣਾ ਸੀ, ਬਿਲਕੁਲ, ਉਹ ਕੰਮ ਕਰਜ਼ਾ ਚੁੱਕ ਕੇ ਕਿਉਂ ਹੋ ਰਿਹਾ? ਜੇ ਕੇਂਦਰ ਸਾਡਾ ਫੰਡ ਰੋਕ ਕੇ ਬੈਠਾ ਹੈ, ਨਹੀਂ ਦੇ ਰਿਹਾ, ਤਾਂ ਅਸੀਂ ਉਸ ਗੱਲ ਨੂੰ ਜਨਤਾ ਤੱਕ ਕਿੰਨਾ ਕੁ ਲੈ ਕੇ ਗਏ? ਬਿਲਕੁਲ। ਅਸੀਂ ਉਸ ਨੂੰ ਹਾਸਲ ਕਰਨੀ ਕਿੰਨੀ ਕੁ ਚਾਰਜੋਈ ਕੀਤੀ, ਕਿੰਨਾ ਕੁ ਰੋਸਾ ਪ੍ਰਗਟਾਇਆ, ਕਿੰਨੀ ਕੁ ਆਵਾਜ਼ ਚੁੱਕੀ, ਕਿੰਨਾ ਕੁ ਉੱਥੇ ਜਾ ਕੇ ਬੂਹੇ ਭੰਨੇ ਕਿਸੇ ਦੇ, ਇਹ ਵੀ ਸਵਾਲ ਹੈ। ਤੇ ਦੂਸਰੇ ਪਾਸੇ ਇਹ 1 ਵਾਰ 2 ਵਾਰ ਨਹੀਂ, 4 ਸੀਜ਼ਨ ਹੋ ਗਏ ਜਿਹੜਾ ਸਾਡਾ ਰੋਕ ਕੇ ਬੈਠਣ ਤੇ ਗਾਹਾਂ ਨੂੰ ਮਿਲਣਾ ਨਹੀਂ। ਤੁਸੀਂ ਉਹਦਾ ਹੱਲ ਕਿਵੇਂ ਕੱਢਿਆ? ਹੱਲ ਕੀ ਇਹੀ ਹੱਲ ਹੈ ਕਿ ਫਿਰ ਕਰਜ਼ਾ ਲੈ ਲਓ ਤੇ ਪਿੰਡਾਂ 'ਚ ਇਹਦੇ ਨਾਲ ਪੈਚ ਵਰਕ ਜਿਹੇ ਹੋਣੇ ਆ, ਸੜਕਾਂ ਤਾਂ ਵੀ ਨਹੀਂ ਪੂਰੀਆਂ ਬਣਨੀ। ਸਹੀ ਹੈ। 13,400 ਕਿਲੋਮੀਟਰ ਦੀਆਂ ਲਿੰਕ ਸੜਕਾਂ ਪੰਜਾਬ ਦੀਆਂ, ਕਹਿੰਦੇ ਜੀ 2436 ਕਰੋੜ ਦੇ ਨਾਲ ਅਸੀਂ ਕੰਮ ਨਿਬੇੜਨਾ, ਤੇ ਜਿਹਦੇ ਵਿੱਚੋਂ 1800 ਕਰੋੜ ਅਸੀਂ ਕਰਜ਼ਾ ਲੈ ਲੈਣਾ। 2436 ਕਰੋੜ ਚੋਂ 1800 ਕਰੋੜ ਕਰਜ਼ਾ ਲੈ ਲੈਣਾ। ਨਬਾਰਡ ਨਾਲ ਹੋ ਗਿਆ ਜੀ, ਤੈਅ ਹੋ ਗਿਆ ਸਾਰਾ ਕੁਛ, ਹੈ ਨਾ। ਨਵੇਂ ਸਾਲ ਦੇ ਪਹਿਲੇ ਮਹੀਨੇ ਤੋਂ ਲਿੰਕ ਸੜਕਾਂ ਦਾ ਕੰਮ ਸ਼ੁਰੂ, ਮਤਲਬ ਸੜਕਾਂ ਦੀ ਮੁਰੰਮਤ ਵੀ, ਪੈਚ ਵਰਕ ਵੀ, ਸੜਕਾਂ ਦੀ ਮਾੜੀ ਮੋਟੀ ਠੀਕ ਠਕਾਈ ਵੀ ਕਰਜ਼ਾ ਲੈ ਕੇ ਹੋਊਗੀ।
ਸੋ ਇਹ ਉਹ ਸਰਕਾਰ ਆ ਜਿਹੜੀ ਕਹਿੰਦੀ ਸੀ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ, ਖਜ਼ਾਨੇ ਭਰਾਂਗੇ, ਤੇ ਹੁਣ ਇਹ ਵੀ ਕਰਜ਼ਿਆਂ ਦੇ ਰਾਹ ਪਈ ਹੋਈ ਆ। ਤੇ ਪੰਜਾਬ ਦੀਆਂ ਲਿੰਕ ਸੜਕਾਂ ਦੀ ਮੁਰੰਮਤ ਨਹੀਂ ਹੋ ਰਹੀ, ਇਹ ਸਾਡੀਆਂ ਜੇਬਾਂ ਕੱਟੀਆਂ ਜਾਣੀਆਂ, ਇਹ ਪੰਜਾਬ ਦੇ ਉੱਤੇ ਇੱਕ ਨਵਾਂ ਬੋਝ ਹੋਰ ਪੈਣਾ। ਹਾਂਜੀ ਬਿਲਕੁਲ, ਜਿਵੇਂ ਸ਼ੁਰੂਆਤ ਦੇ ਵਿੱਚ ਤੁਸੀਂ ਤੈਅ ਤਾਂ ਕਰਤਾ ਵੀ ਹੈ ਤਾਂ RDF ਦਾ ਕੰਮ ਜਿਹੜਾ ਰਿਲੀਜ਼ ਨਹੀਂ ਹੋ ਰਿਹਾ, ਰੂਰਲ ਡਿਵੈਲਪਮੈਂਟ ਫੰਡ, ਔਰ ਨਹੀਂ ਕਰ ਰਿਹਾ ਕੇਂਦਰ, ਕਰ ਰਿਹਾ, ਇਹਦੇ ਚ ਤਾਂ ਕੋਈ ਦੋ ਰਾਏ ਨਹੀਂ। ਤੇ ਪਰ ਤੁਸੀਂ ਉਸ ਨੂੰ ਲੋਕਾਂ ਤੱਕ ਲਿਜਾਣ ਦੇ ਵਿੱਚ ਕਿੰਨੀ ਕੁ ਜਦੋਜਹਿਦ ਕੀਤੀ ਹੈ, ਜਾਂ ਉਹਨੂੰ ਹਾਸਲ ਕਰਨ ਚ ਕਿੰਨੀ ਕੁ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਗਏ ਹੋ, ਇਹ ਗੱਲ ਆਪਾਂ ਇੱਥੇ ਮੈਂਸ਼ਨ ਕਰ ਦਈਏ, ਸੁਪਰੀਮ ਕੋਰਟ ਚ ਗਏ ਹੋ। ਝੋਨਾ ਚੁਕਾਉਣ ਵਾਸਤੇ ਤਾਂ ਤੁਸੀਂ ਰਾਜਪਾਲ ਦੇ ਘਰੇ ਜਾ ਵੜੇ ਨੇ ਕਿ ਬਈ ਉੱਥੇ ਸਾਰਾ ਝੋਨਾ ਚੁਕਾ ਦੇ, ਉਹ ਕਹਿ ਦਿਓ ਕਿ ਅਸੀਂ 3 ਕਰੋੜ ਲੋਕਾਂ ਦੇ ਚੁਣੇ ਆ। ਪਹਿਲਾਂ ਤੈਅ ਤਾਂ ਕਰ ਲਓ ਕਿ ਕਰਨਾ ਕੀ ਹੈ ਜੀ, ਕਰਨਾ ਕੀ ਹੈ। ਬਿਲਕੁਲ ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।